ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸ ਨਾਲ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਸਾਡੇ ਨਾਲ ਇਸ ਦਿਨ 'ਤੇ ਜਗਵੀਰ ਸਿੰਘ ਜੀ ਹੁੰਦੇ ਨੇ। ਜਗਵੀਰ ਸਿੰਘ ਦੱਸਦੇ ਨੇ ਜੋ ਮੰਗਲਵਾਰ ਨੂੰ ਇਲਾਜ ਪੁੱਛੇ ਜਾਂਦੇ ਆ, ਉਹਨਾਂ ਦੇ ਵਿੱਚ ਜਿਹੜੇ ਇਲਾਜ ਨਹੀਂ ਦੱਸੇ ਜਾਂਦੇ ਉਹਨਾਂ ਬਾਰੇ ਉਹ ਸਾਡੇ ਨਾਲ ਗੱਲਬਾਤ ਕਰਦੇ ਆ। ਤੁਸੀਂ ਵੀ ਮੰਗਲਵਾਰ ਨੂੰ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਉਹਦੇ ਬਾਰੇ ਪੁੱਛ ਸਕਦੇ ਹੋ 4082725200 'ਤੇ ਫੋਨ ਕਰਕੇ। ਪਰ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ ਜਿਹਦੇ ਕੋਲ ਕੋਈ ਮੈਡੀਕਲ ਲਾਇਸੈਂਸ ਹੋਵੇ ਜਾਂ ਤੁਹਾਨੂੰ ਦਵਾਈਆਂ ਦੇ ਆਯੁਰਵੈਦਿਕ ਦਾ ਲਾਇਸੈਂਸ ਹੋਵੇ, ਕੋਈ ਕਿਸੇ ਦੇ ਕੋਲ ਕੋਈ ਦਵਾਈ ਹੋਵੇ। ਹੁੰਦਾ ਸਾਡੇ ਕੋਲ ਕੁਛ ਨਹੀਂ, ਸਿਰਫ ਸਾਡੇ ਸਰੋਤੇ ਹੀ ਆ। ਉਹਨਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਉਹ ਪੁੱਛਦੇ ਆ, ਅਤੇ ਜਿਸ ਤਰ੍ਹਾਂ ਜੜੀ ਬੂਟੀਆਂ ਦੇ ਨਾਲ ਇਲਾਜ ਕੀਤਾ ਜਾਂਦਾ ਸੀਗਾ ਉਹਨਾਂ ਦੀ ਅਸੀਂ ਗੱਲਬਾਤ ਇੱਥੇ ਕਰਦੇ ਹਾਂ। ਜਿਸ ਤਰ੍ਹਾਂ ਚੀਜ਼ਾਂ ਦੱਸੀਆਂ ਜਾਂਦੀਆਂ ਉਸੇ ਤਰ੍ਹਾਂ ਲਿਆ ਕਰੋ। ਜੇ ਨਹੀਂ ਪਤਾ ਲੱਗਦਾ ਤਾਂ ਗਲਤ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਵਿੱਚ ਨਹੀਂ ਲੈਣਾ ਕਿ ਤੁਸੀਂ ਗਲਤ ਚੀਜ਼ਾਂ ਮਿਲਾ ਲਓ ਅਤੇ ਉਹਨਾਂ ਨੂੰ ਖਾ ਲਓ। ਠੀਕ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਲੌਕ ਕਰਨ ਨੂੰ ਚੀਜ਼ਾਂ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਤੁਸੀਂ ਕਰਨੀਆਂ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਗਵੀਰ ਸਿੰਘ ਜੀ, ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। 20 ਪਰਿਵਾਰ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਸੰਤ ਸਿੰਘ ਤੇ ਦੇਬਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਅੱਜ ਹੀ ਜਗਵੀਰ ਸਿੰਘ ਜੀ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਕਹਿੰਦੇ ਦੇ ਬੱਚੇ ਨੂੰ ਆਪਣੇ ਸੁਣਦਾ ਨਹੀਂ ਹੈਗਾ, ਘੱਟ ਸੁਣਦਾ ਹੈਗਾ ਜੀ। ਉਹ ਐਂ ਕਰ ਸਕਦੇ ਆ, ਆਪਣੇ 100 ਗ੍ਰਾਮ ਸਰੋਂ ਦਾ ਤੇਲ ਲੈ ਲੈਣਾ ਹੈਗਾ, 2 ਕਰੇਲੇ ਲੈ ਕੇ ਉਹਨਾਂ ਨੂੰ ਬਰੀਕ ਬਰੀਕ ਕੱਟ ਕੇ ਸਰੋਂ ਦੇ ਤੇਲ ਦੇ ਵਿੱਚੋਂ ਪਾ ਕੇ ਉਹਨਾਂ ਨੂੰ ਆਪਣੇ ਅੱਗ ਤੇ ਰੱਖ ਦੇਣਾ ਹੈਗਾ। ਜਦ ਐਨ ਕਾਲੇ ਜਿਹੇ ਜਿਵੇਂ ਕਰੇਲੇ ਆਪਣੇ ਤਰ ਕੇ ਆ ਜਾਓਗੇ ਉੱਪਰ, ਤਾਂ ਉਹ ਤੇਲ ਤੁਸੀਂ ਪੁਣ ਕੇ ਉਹ ਕੰਨਾਂ 'ਚ ਪਾਉਣਾ ਹੈਗਾ ਜੀ। ਉਹਦੇ ਨਾਲ ਜਿਹੜੀ ਸੁਣਨੇ ਦੀ ਸਖਸ਼ ਆ ਜਾਂਦੀ ਬਹਿਕ। ਜਾਂ ਦੂਸਰਾ ਇਲਾਜ ਹੈਗਾ ਇਹਦੇ ਵਾਸਤੇ ਤੁਸੀਂ 50 ਗ੍ਰਾਮ ਲੈਣਾ ਹੈਗਾ ਬਦਾਮਾਂ ਦਾ ਤੇਲ, ਬਦਾਮ ਰੋਗਨ ਜਿਹਨੂੰ ਕਹਿੰਦੇ, ਅਤੇ 10 ਗ੍ਰਾਮ ਲੈਣਾ ਹੈਗਾ ਜੀ ਤਾਰ ਪੀਣ ਦਾ ਤੇਲ। ਇਹ ਪੇਂਟ ਵਾਲੀ ਸਟੋਰ 'ਚੋਂ ਤੁਹਾਨੂੰ ਮਿਲ ਜਾਏਗਾ, ਇੱਥੇ ਪੇਂਟ ਵੇਚਦੇ ਉੱਥੋਂ ਤੋਂ ਮਿਲ ਜਾਂਦਾ ਹੁੰਦਾ ਜੀ ਤਾਰ ਪੀਣ ਦਾ ਤੇਲ। ਟਰਪਨਟਾਈਨ ਆਇਲ ਲਿਖਿਆ ਵਾ ਹੁੰਦਾ ਉਹ 'ਤੇ ਅੰਗਰੇਜ਼ੀ ਦੇ, ਉਹ 10 ਗ੍ਰਾਮ ਲੈਣਾ ਹੈਗਾ ਜੀ ਤੁਸੀਂ। ਇਹਨੂੰ ਫਿਰ ਦੋਵਾਂ ਨੂੰ ਮਿਕਸ ਕਰਕੇ ਐਨ ਚੰਗੀ ਤਰ੍ਹਾਂ ਸ਼ੇਕ ਕਰ ਲੈਣਾ ਹੈਗਾ। ਅਤੇ ਇਹਦੇ ਵਿੱਚ ਮੈਂ ਜਾਂ ਤਾਂ ਤੁਸੀਂ 5-10 ਬੂੰਦਾਂ ਕੰਨਾਂ ਦੇ ਵਿੱਚ ਪਾਈ ਜਾਣੀਆਂ, ਜਾਂ ਨਹੀਂ ਤਾਂ ਰਾਤ ਨੂੰ ਉਹਦੇ ਥੋੜ੍ਹਾ ਜਿਹਾ ਰੋਈ ਦਾ ਫੰਬਾ ਲਪੇਟ ਕੇ ਗਿੱਲਾ ਜਿਹਾ ਕਰਕੇ ਉਹਦੇ ਵਿੱਚ ਮੈਂ ਤੇਲ ਉਹ ਕੰਨ 'ਚ ਰੱਖ ਦਿਓ, ਆਪੇ ਤੇਲ ਹੌਲੀ ਹੌਲੀ ਸਾਰੀ ਰਾਤ ਵਿੱਚ ਪਈ ਜਾਊਗਾ। ਅਤੇ ਇਸ ਤਰ੍ਹਾਂ ਤੁਸੀਂ 40 ਦਿਨ ਕਰੋ ਲਗਾਤਾਰ, ਤਾਂ ਸਾਰੀ ਜਿਹੜੀ ਸ਼ਕਤੀ ਹੈ ਸੁਣਨੇ ਦੀ ਉਹ ਬੈਕ ਆ ਜਾਊਗੀ। ਅੱਗੇ ਜਿਹੜੇ ਕਹਿੰਦੇ ਸੀਗੇ 2 ਗੱਲਾਂ ਆਈਆਂ ਸੀਗੀਆਂ, ਉਹਨੇ ਹੱਡੀਆਂ ਖੁੱਲਦੀਆਂ ਹੈਗੀਆਂ ਉਹਦੇ ਵਿੱਚ ਮੈਂ ਇੱਕ ਤਾਂ ਘਰ ਦਾ ਜਿਹੜਾ ਜੇ ਤਾਂ ਘਰ ਦਾ ਇਲਾਜ ਕਰਨਾ ਹੈਗਾ, ਜਿਹੜੇ ਅੰਡਿਆਂ ਦੇ ਛਿੱਲਕ ਹੁੰਦੇ ਹੈਗੇ ਉਹਨਾਂ ਨੂੰ ਪੀ ਕੇ ਤੁਸੀਂ ਆਪਣੇ ਲੈ ਸਕਦੇ ਆ ਅੱਧਾ ਚਮਚਾ। ਜਾਂ ਫਿਰ ਨਹੀਂ ਬਣੀ ਬਣਾਈ ਤੁਹਾਨੂੰ ਦਵਾਈ ਮਿਲਦੀ ਹੈਗੀ, ਉਹਦਾ ਨਾਂ ਹੈਗਾ ਜੀ ਪ੍ਰਵਾਲ ਪਿਸਤੀ। ਇਹਦੇ ਵਿੱਚੋਂ ਤੁਸੀਂ ਇਹਦੀ ਖੁਰਾਕ ਹੈਗੀ 2 ਰੱਤੀ ਸਮਝ ਲਓ। ਆਪਣੇ ਜਿਸ ਤਰ੍ਹਾਂ ਕਾਲੀ ਮਿਰਚ ਹੁੰਦੀ ਹੈ, 2 ਕਾਲੀ ਮਿਰਚਾਂ ਜਿੰਨੀ ਇੰਨੀ ਕੁ ਲੈਣੀ ਜੀ, ਮੈਂ 2 ਕਾਲੀ ਮਿਰਚ। ਪ੍ਰਵਾਲ ਪਿਸਤੀ ਇਹ ਤੁਸੀਂ ਆਪਣੇ ਆਯੁਰਵੈਦਿਕ ਸਟੋਰ ਤੋਂ ਲੈ ਸਕਦੇ ਹੋ, ਜਿਸ ਬਾਬਾ ਰਾਮਦੇਵ ਦੀ ਸਟੋਰਾਂ ਹੈਗੀਆਂ, ਜਾਂ ਨਹੀਂ ਐਮਾਜ਼ੋਨ ਤੋਂ ਤੁਸੀਂ ਆਰਡਰ ਦੇ ਕੇ ਹੀ ਮੰਗਵਾ ਸਕਦੇ ਹੈਗੇ। ਇਹ ਵਧੀਆ ਚੀਜ਼ ਰਹੂਗੀ, ਜਿਹੜੀ ਹੱਡੀਆਂ ਦੀ ਕਮਜ਼ੋਰੀ ਕਹਿੰਦੇ ਹੈਗੇ, ਹੱਡੀਆਂ ਖੁਰਦੀਆਂ ਹੈਗੀ, ਤੁਸੀਂ ਉਹਨੇ ਲੈ ਸਕਦੇ। ਬਾਕੀ ਤਾਂ ਕੈਲਸ਼ੀਅਮ ਹੈ ਇਹਨਾਂ ਵਿੱਚ ਜ਼ਿਆਦਾ ਹੁੰਦੀ, ਤਾਂ ਕਰਕੇ ਨਹੀਂ ਤਾਂ ਤੁਸੀਂ ਕੈਲਸ਼ੀਅਮ ਦਾ ਖਾਏ ਨਹੀਂ ਹੋਰ ਕੁਝ ਬਣਦਾ। ਜਿਹੜੇ ਕਹਿੰਦੇ ਸੀਗੇ ਆਪਣੇ ਮੂੰਹ ਦਾ ਸਵਾਦ, ਉਹ ਕਹਿੰਦੇ ਦੇ ਔਲੇ ਕਿੱਥੋਂ ਲਿਆਈਏ ਅਸੀਂ, ਇਹ ਐਕਚੁਅਲੀ ਬਿਮਾਰੀ ਹੈਗੀ ਜੀ ਆਪਣੇ ਸਾਰੇ ਲੀਵਰ ਦੀ। ਜਿਹੜਾ ਮੂੰਹ ਦਾ ਸਵਾਦ ਸਾਰਾ ਟੇਸਟ ਚਲੇ ਜਾਂਦਾ ਹੈਗਾ, ਲੀਵਰ ਨੂੰ ਠੀਕ ਕਰਨਾ ਪੈਣਾ ਹੈਗਾ। ਇਹਦੇ ਵਾਸਤੇ ਤੁਸੀਂ ਐਂ ਕਰੋ, ਇੱਕ ਨਿੰਬੂ ਲੈ ਲੈਣਾ ਹੈਗਾ ਕਾਗਜ਼ ਦਾ, ਜਿਹੜਾ ਗ੍ਰੀਨ ਹਰਾ ਨਿੰਬੂ ਜਿਹੜਾ ਹੁੰਦਾ, ਕਾਗਜ਼ੀ ਨਿੰਬੂ ਕਹਿੰਦੇ। ਇਹਦੀਆਂ ਤੁਸੀਂ ਆਪਣੇ ਚਾਕੂ ਨਾਲ 4 ਫਾੜੀਆਂ ਕਰ ਲੈਣੀਆਂ ਜੀ। ਜਿਸ ਤਰ੍ਹਾਂ ਆਪਾਂ 4 ਪਾਉਂਦੇ ਹਾਂ ਵਿੱਚੋਂ ਮਸਾਲਾ ਪਾਉਂਦੇ ਨੂੰ, ਅਲੱਗ ਅਲੱਗ ਨਹੀਂ ਕਰਨੀਆਂ, ਇਹ ਥੱਲੇ ਤੇ ਜੁੜੀਆਂ ਰਵੇਂ। ਹੁਣ 4 ਫਾੜੀਆਂ ਕਰ ਲਓ। ਇਹਦੇ ਵਿੱਚ ਮੈਂ ਤੁਸੀਂ ਫਿਰ ਕੀ ਕਰਨਾ ਹੈਗਾ, 4 ਫਾੜੀਆਂ 'ਚ ਇੱਕ ਫਾੜੀ 'ਚ ਤੁਸੀਂ ਆਪਣੇ ਕਾਲੀ ਮਿਰਚਾਂ ਲਗਾ ਦੇਣੀਆਂ ਹੈਗੀਆਂ, ਦੂਸਰੀ 'ਚ ਆਪਣੇ ਕਾਲਾ ਨੂਨ ਲਗਾ ਦੇਣਾ ਹੈਗਾ, ਜਾਂ ਸੇਂਧਾ ਨੂਨ ਜਾਂ ਕਾਲਾ ਨੂਨ ਜਿਹੜਾ ਵੀ ਸਾਡੇ ਕੋਲ ਹੈਗਾ ਉਹ ਤੁਸੀਂ ਲਗਾਉਣਾ ਹੈਗਾ। ਤੀਸਰੀ ਫਾੜੀ 'ਚ ਤੁਸੀਂ ਲਗਾਉਣੀ ਹੈਗੀ ਸੁੰਡ, ਅਤੇ ਚੌਥੀ ਫਾੜੀ 'ਚ ਲਗਾਉਣੀ ਹੈਗੀ ਮਿਸ਼ਰੀ ਨਹੀਂ ਹੈਗੀ ਤਾਂ ਸ਼ੱਕਰ ਵੀ ਲਗਾ ਸਕਦੇ ਹੈਗੇ। ਇਹ ਚੀਜ਼ਾਂ ਲਗਾ ਕੇ ਤੁਸੀਂ ਆਪਣੇ ਉਹਨੂੰ ਬੰਦ ਕਰ ਦੇਣਾ ਹੈਗਾ। ਨਿੰਬੂ ਨੂੰ ਐਨੇ ਜਾਂ ਪਲੇਟ ਮਾ ਰੱਖ ਦਿਓ ਤੁਸੀਂ, ਸਾਰੀ ਰਾਤ ਐ ਪਿਆ ਰਵੇ ਉਹ। ਤਾਂ ਸਵੇਰ ਨੂੰ ਉੱਠ ਕੇ ਤੁਸੀਂ ਇੱਕ ਫਾੜੀ ਉਹਦੀ ਆਪਣੇ ਤਵੇ 'ਤੇ ਜਾਂ ਫਰਾਈ ਪੈਨ 'ਚ ਥੋੜ੍ਹੀ ਕੋਸੀ ਜਿਹੀ ਕਰਕੇ ਉਹ ਚੂਸਣੀ ਹੈਗੀ ਜੀ। ਇੱਕ ਫਾੜੀ ਸਵੇਰ ਨੂੰ ਚੂਸ ਲਓ ਤੁਸੀਂ ਆਪਣੇ ਰੋਟੀ ਖਾਣੇ ਦੇ 1 ਘੰਟਾ ਪਹਿਲਾਂ ਤੁਸੀਂ ਆਪਣੇ ਚੂਸ, ਅਤੇ ਇੱਕ ਫਾੜੀ ਤੁਸੀਂ ਸ਼ਾਮ ਨੂੰ, ਜਾਂ ਜੇ 2 ਚੂਸ ਸਕਦੇ ਤਾਂ 2 ਚੂਸ ਲਓ, ਇਹਦਾ ਕੋਈ ਵਿਗਾੜ ਵੀ ਨਹੀਂ ਹੈ। ਜਾਂ ਅੱਧਾ ਨਿੰਬੂ ਸਵੇਰ ਨੂੰ ਦੁਪਹਿਰ ਦੀ ਰੋਟੀ ਨਾਲ ਖਾ ਲਿਆ, ਅੱਧਾ ਨਿੰਬੂ ਸ਼ਾਮ ਦੀ ਰੋਟੀ 'ਤੇ 1 ਘੰਟਾ ਪਹਿਲਾਂ ਖਾ ਲਾ। ਇਹ ਤੁਸੀਂ ਕਰੋ, ਇਹਦੇ ਨਾਲ ਸਾਰਾ ਲੀਵਰ ਵੀ ਠੀਕ ਹੋ ਜਾਊਗਾ, ਅਤੇ ਨਾਲੇ ਤੁਸੀਂ ਆਪਣੇ ਸਾਰਾ ਮੂੰਹ ਦਾ ਟੇਸਟ ਵੀ ਬਹਿਕ ਆ ਜਾਊਗਾ।
ਇਹ ਕਰਕੇ ਦੇਖ ਵਧੀਆ ਦੱਸਦੇ ਹੈਗਾ। ਬਾਕੀ ਅੱਗੇ ਚੱਲਦੇ ਜਿਹੜੇ ਹੋਰ ਸਵਾਲ ਪੁੱਛੇ ਸੀਗੇ ਉਹਦੇ ਵਾਸਤੇ ਜਿਹੜਾ ਨਰਵਸ ਸਿਸਟਮ ਜਾਂ ਕਹਿੰਦੇ ਸੀਗੇ ਉਹ ਮੁੱਢਲੇ ਵੀ ਦੱਸੂਗਾ ਜੀ ਮੈਂ। ਉਹਦੇ ਟੈਂਪਰੇਰੀ ਤੁਸੀਂ ਇਹ ਕਰ ਸਕਦੇ ਹੈਗੇ ਸੌਂਫ ਤੇ ਮਿਸ਼ਰੀ ਬਰਾਬਰ ਲੈ ਕੇ ਇਹ ਤੁਸੀਂ ਆਪਣੇ 2 ਚਮਚੇ ਸਵੇਰ ਨੂੰ ਤੇ 2 ਚਮਚੇ ਸ਼ਾਮ ਨੂੰ ਇਹ ਖਾ ਲਿਆ ਕਰੋ ਜੀ। ਇਹ ਸਾਰੀ ਜਿਹੜੀ ਮੈਂਟਲੀ ਤਾਕਤ ਹੈ ਉਹ ਬਹਿਕ ਆ ਜਾਂਦੀ ਇਹਦੇ ਵਿੱਚੋਂ। ਨਰਵਸ ਸਿਸਟਮ ਵੀ ਇਹਦੇ ਨਾਲ ਮੈਂਟਲ ਨਾਲ ਹੀ ਚੱਲਦਾ ਹੈਗਾ। ਬਾਕੀ ਮੁੱਢਲੇ ਵੀ ਜਾਂ ਫਿਰ ਆਪਣੇ ਤੁਸੀਂ ਐਂ ਕਰ ਸਕਦੇ ਹੈਗੇ ਇੱਕ ਸੁੱਕਾ ਧਨੀਏ ਦਾ ਚਮਚਾ ਲੈਣਾ ਤੇ ਕਾਲੇ ਤਿਲ ਜਿਹੜੇ ਹੁੰਦੇ ਸੌਰੀ 1 ਚਮਚਾ ਸੁੱਕਾ ਧਨੀਆ ਤੇ 1 ਚਮਚਾ ਆਪਣੇ ਕਾਲੇ ਛੋਲੇ ਜਿਹੜੇ ਹੁੰਦੇ ਭੁੰਨੇ ਵੇ ਤੇ ਇਹਦੇ ਵਿੱਚੋਂ ਤੁਸੀਂ ਆਪਣੇ ਸ਼ੱਕਰ ਮਿਲਾ ਕੇ ਥੋੜਾ ਜਿਹਾ ਘੀ ਮਿਲਾ ਕੇ ਇਹ ਤੁਸੀਂ ਆਪਣੇ ਖਾ ਲਿਆ ਕਰੋ। ਇਹਦੇ ਨਾਲ ਵੀ ਮੈਂਟਲੀ ਤਾਕਤ ਉੱਪਰ ਤੇ ਆਪਣੇ ਦੁੱਧ ਪੀ ਲਿਆ ਇਹ ਸੁੱਕਾ ਧਨੀਆ ਤੇ ਆਪਣੇ ਕਾਲੇ ਛੋਲੇ ਜਿਹੜੇ ਭੁੰਨੇ ਵੇ ਹੁੰਦੇ ਤੇ ਵਿੱਚੋਂ ਦੇਸੀ ਖੰਡ ਪਾ ਕੇ ਤੇ ਘੀ ਪਾ ਕੇ ਚਮਚਾ 2 ਇਹ ਤੁਸੀਂ ਆਪਣੇ ਰਾਤ ਨੂੰ ਆਪਣੇ ਲੈ ਲਿਆ ਤੇ ਉੱਪਰ ਤੇ ਚਾਹੇ ਕੋਸਾ ਦੁੱਧ ਵੀ ਪੀ ਲਓ ਹੋਰ ਤਾਕਤ ਆ ਜਾਏਗੀ ਤੁਹਾਨੂੰ ਦਿਮਾਗ ਨੂੰ। ਜਾਂ ਫਿਰ ਆਪਣੇ ਜਿਹੜਾ ਕੋਈ ਜੇ ਭਾਈ ਇੰਡੀਆ ਹੈਗਾ ਤਾਂ ਉਹਦੇ ਵਾਸਤੇ ਵਧੀਆ ਇਲਾਜ ਹੈਗਾ ਇਹ ਜਿਹੜੀ ਪਿੱਪਲ ਦੇ ਦਰਖਤ ਦੀ ਛਿੱਲ ਹੁੰਦੀ ਹੈ ਉਹਨੂੰ ਛਾਂ ਦੇ ਵਿੱਚੋਂ ਸੁਕਾਉਣਾ ਹੈਗਾ ਜੀ ਤੇ ਉਹਨੂੰ ਫਿਰ ਪੀ ਲੈਣਾ ਹੈਗਾ ਜੀ। ਉਹਦਾ 1 ਚਮਚੇ ਦਾ ਤੁਸੀਂ ਆਪਣੇ ਚਾਹ ਜੀ ਬਣਾ ਕੇ ਕਾੜਾ ਜਿਹਾ ਬਣਾ ਕੇ ਇਸ ਤਰ੍ਹਾਂ ਉਹ ਪੀਣ ਲਾ ਜਾਓ। ਇਹਦੇ ਨਾਲ ਜਿਹੜੀ ਮੈਂਟਲੀ ਦਿਮਾਗੀ ਕਮਜ਼ੋਰੀ ਹੈਗੀ ਉਹ ਆਪਣੇ ਦੂਰ ਹੋ ਜਾਂਦੀ ਹੈਗੀ। ਬਾਕੀ ਨਹੀਂ ਇਹ ਐਂ ਕਰ ਸਕਦੇ ਹੈਗੇ ਇਹਦੇ ਵਾਸਤੇ ਤੁਸੀਂ ਬ੍ਰਹਮੀ ਤੇ ਸ਼ੰਖ ਪੁਸ਼ਪ ਜੇ ਤਾਂ ਸੁੱਕੀ ਮਿਲਦੀ ਤਾਂ ਵੀ ਠੀਕ ਹੈ ਇਹ ਅੱਧਾ ਚਮਚਾ ਤੁਸੀਂ ਲੈ ਲਿਆ ਕਰੋ। ਨਹੀਂ ਤਾਂ ਇਹਦਾ ਸ਼ਰਬਤ ਬਣਾਇਆ ਮਿਲ ਜਾਂਦਾ ਹੈਗਾ ਜੀ ਬ੍ਰਹਮੀ ਤੇ ਸ਼ੰਖ ਪੁਸ਼ਪ ਸ਼ਰਬਤ ਇਹ ਤੁਸੀਂ ਆਪਣੇ 2 ਚਮਚੇ ਆਪਣੇ ਸ਼ਰਬਤ ਦੇ ਪਾਣੀ ਮੈਂ ਘੁਲ ਕੇ ਆਪਣੇ 2 ਸ਼ਾਮ ਨੂੰ। ਬਾਕੀ ਹੋਰ ਮੁੱਢਲੇ ਹਫ਼ਤੇ ਦੱਸੂਗਾ ਜੀ। ਬਾਕੀ ਟਾਈਮ ਨਹੀਂ ਲੱਗਿਆ ਮੈਨੂੰ ਮਾਰਾ ਦੂਸਰਾ ਚਕਨ ਜਿਹੜੇ ਕਹਿੰਦੇ ਬਲਗਮ ਜੀ ਆਉਂਦੀ ਰਹਿੰਦੀ ਹੈਗੀ ਬਣਦੀ ਹੈਗੀ ਰਹਿੰਦੀ ਉਹ ਤਾਂ ਉਹਨੇ 5 ਲਾਓ ਤੁਸੀਂ 1 ਗਲਾਸ ਪਾਣੀ ਮੈਂ ਉਬਾਲ ਲਿਓ ਉਹ ਤੁਸੀਂ ਉਹਨੇ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਫਲੂ ਵਾਸਤੇ ਬਲਗਮ ਵਾਸਤੇ ਇਹ ਜਿਹੜੇ ਕਹਿੰਦੇ ਸੀਗੇ ਉਹਨੇ ਮੂੰਹ ਵਿੱਚੋਂ ਪਾਣੀ ਆਉਂਦਾ ਹੈਗਾ ਇਲਾਜ ਆਉਂਦੀ ਰਹਿੰਦੀ ਹੈਗੀ ਉਹ ਆਪਣੇ ਪੇਟ ਉਹਦੀ ਹਾਜ਼ਮੇ ਦੀ ਉਹ ਖਰਾਬੀ ਹੈਗੀ ਜਿਹੜੀ ਜਠ ਰਗਨੀ ਹੁੰਦੀ ਹੈ ਉਹ ਆਪਣੇ ਨਹੀਂ ਬਾਹਲੀ ਕੰਮ ਕਰਦੀ ਯਾਨੀ ਉਹਦੇ ਖਾਣੇ ਪੀਣੇ ਦਾ ਸਮਾਨ ਛੇਤੀ ਹਜਮ ਨਹੀਂ ਉਹਦੇ ਵਾਸਤੇ ਤਾਂ ਤੁਸੀਂ ਹਿੰਗ ਬਾਸਟਿਕਾ ਚੂਰਨ ਬਣਿਆ ਬਣਾਇਆ ਮਿਲ ਜਾਂਦਾ ਹਿੰਗ ਬਾਸਟਿਕ ਉਹ ਤੁਸੀਂ ਚੂਰਨ ਮੰਗਣਾ ਖਾ ਸਕਦੇ ਜਾਂ ਨਹੀਂ ਤਾਂ ਲਵਣ ਭਾਸਕਰ ਚੂਰਨ ਬਣਿਆ ਬਣਾਇਆ ਉਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਜੇ ਤੁਸੀਂ ਘਰੇ ਬਣਾਉਣਾ ਹੈਗਾ ਫਿਰ ਤਾਂ ਤੁਸੀਂ ਮਗਾਂ ਕਾਲੀ ਮਿਰਚਾਂ ਸੁੰਡ ਜਵੈਨ ਤੇ ਸਿੰਧਾ ਨੂਣ ਚਿੱਟਾ ਜੀਰਾ ਕਾਲਾ ਜੀਰਾ ਤੇ ਥੋੜੀ ਹਿੰਗ ਲੈ ਕੇ ਆਉਣੇ ਤੁਸੀਂ ਉਹਨੇ ਘੀ ਦੇ ਵਿੱਚ ਆਪਣੇ ਭੁੰਨ ਲੈਣੀ ਹੈਗੀ ਘੀ ਮੈਂ ਜਿਸ ਤਰ੍ਹਾਂ ਫੁੱਲ ਜੇ ਗਈ ਉਹ ਦਲੀਆਂ ਤੇ ਉਹਨੂੰ ਪੀ ਕੇ ਉਹ ਤੁਸੀਂ ਆਪਣੇ ਵਿੱਚੋਂ ਮਿਕਸ ਕਰਨੀ ਹੈਗੀ। ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀ ਤੁਸੀਂ ਤੇ ਅੱਧਾ ਚਮਚਾ ਤੁਸੀਂ ਆਪਣੇ ਸਵੇਰ ਨੂੰ ਰੋਟੀ ਖਾਣੇ ਦੇ ਬਾਅਦ ਅੱਧਾ ਚਮਚਾ ਸ਼ਾਮ ਨੂੰ ਰੋਟੀ ਖਾਣੇ ਦੇ ਇਹ ਲੈ ਦੇਖੋ ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਅੱਧਾ ਚਮਚਾ ਤੁਸੀਂ ਬਿਹੜਿਆਂ ਦਾ ਜਿਹੜਾ ਪਾਊਡਰ ਹੁੰਦਾ 1 ਚਮਚਾ ਸ਼ੱਕਰ ਮਿਲਾ ਕੇ ਮੂੰਹ ਦੇ ਵਿੱਚ ਰੱਖ ਲਿਆ ਹੌਲੀ ਚੁੱਸੀ ਗਏ ਉਹਦੇ ਨਾਲ ਆਪਣੇ ਠੀਕ ਹੋਈ। ਬਾਕੀ ਜਿਹੜੇ ਬਲੌਕੇਜ ਵਾਸਤੇ ਕਹਿੰਦੇ ਸੀਗੇ ਉਹ ਤਾਂ ਸਾਰਿਆਂ ਤੋਂ ਵਧੀਆ ਫਾਰਮੂਲਾ ਹੈਗਾ ਜੀ ਨਾੜੀ ਬਲੱਡ ਲਿਜਾਣੇ ਵਾਲੀ ਜਿਹੜਾ ਤੁਸੀਂ ਦੱਸਿਆ ਸੀਗਾ ਚਾਹ ਚ ਲਸਣ ਤੇ ਉਹਨੇ ਲਸਣ ਦਾ ਜੂਸ ਤੇ ਉਹਨੇ ਨਿੰਬੂ ਦਾ ਜੂਸ ਉਹੀ ਪੀਲੇ ਕਰਿਆ ਬਲੌਕੇਜ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਤੁਸੀਂ ਉਹਨੇ ਜਿਹੜੀਆਂ 12 ਡੰਡੀਆਂ ਪੁਦੀਨੇ ਦੀਆਂ ਲੈਣੀਆਂ ਤੁਸੀਂ ਤੇ 1 ਪੱਤਾ ਪਾਨ ਦਾ ਲੈਣਾ ਹੈਗਾ ਤੇ ਅੱਧਾ ਚਮਚਾ ਤੁਸੀਂ ਉਹਨੇ ਸੁੰਡ ਦਾ ਇਹਨਾਂ ਨੂੰ ਉਬਾਲ ਕੇ ਇਹਦੀ ਚਾਹ ਜੀ ਬਣਾ ਕੇ ਤੁਸੀਂ ਪੀਲੇ ਕਰੋ ਤੇ ਉਹਨੇ ਇਹਦੇ ਨਾਲ ਵੀ ਬਲੌਕੇਜ ਆਪਣੇ ਠੀਕ ਹੋ ਜਾਂਦੀ ਹੈ। ਲੌਕੀ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚ ਅੱਧਾ ਕੱਪ ਲੌਕੀ ਦਾ ਜੂਸ ਪੀ ਸਕਦੇ ਹੈਗੇ ਤੇ ਨਹੀਂ ਤਾਂ ਆਪਣੇ ਤੁਸੀਂ ਉਹਨੇ ਵਿੱਚੋਂ ਚੰਗੇ ਰਹਿੰਦੇ ਪਲੰਬ ਖਾ ਲਿਆ ਕਰੋ ਤੁਸੀਂ। ਜਿਹੜੇ ਕਹਿੰਦੇ ਸੀਗੇ ਲੱਤਾਂ ਦਾ ਦਰਦ ਹੁੰਦਾ ਹੈਗਾ ਉਹ ਉਹਨੇ ਦੁੱਧ ਦੇ ਵਿੱਚੋਂ 2-3 ਕਲੀਆਂ ਲਸਣ ਦੀਆਂ ਇਹ ਉਬਾਲ ਕੇ ਇਹ ਲੱਗ ਜਾਵੇਂ ਜੀ ਪੀਣ ਜਾਂ ਐਂ ਕਰੇ ਪਹਿਲਾਂ 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਲੈ ਲਓ ਤੇ ਉੱਪਰ ਤੇ ਲਸਣ ਵਾਲਾ ਦੁੱਧ ਪੀ ਲਓ ਜਿਸ ਤਰ੍ਹਾਂ ਦੱਸਿਆ ਹੈਗਾ ਇਹ ਬਹੁਤ ਛੇਤੀ ਆਰਾਮ ਕਰ ਦੂਗਾ ਸਾਰੇ ਲੱਤਾਂ ਦੇ ਦਰਦ ਨੂੰ। ਜਾਂ ਪਪੀਤੇ ਦਾ ਜੂਸ ਤੁਸੀਂ ਉਹਨੇ ਲੈਣਾ ਜਾਂ ਪਪੀਤੇ ਲੈ ਲਓ ਭਾਵੇਂ ਉਹਦੇ ਵਿੱਚੋਂ ਤੁਸੀਂ ਅਦਰਕ ਦਾ ਰਸ 2-3 ਚਮਚੇ ਮਿਲਾ ਕੇ ਉਹ ਤੁਸੀਂ ਉਹਨੇ ਪੀ ਲਿਆ ਕਰੋ ਉਹਦੇ ਨਾਲ ਵੀ ਠੀਕ ਰਹੂਗਾ। ਮਾਲਿਸ਼ ਵੀ ਕਰ ਸਕਦੇ ਹੈਗੇ ਇਹਦੀ ਪਪੀਤੇ ਦੇ ਰਸ ਦੇ ਵਿੱਚੋਂ ਤੁਸੀਂ ਅਦਰਕ ਮਿਲਾ ਕੇ 4 ਚਮਚੇ ਪਪੀਤੇ ਦਾ ਰਸ ਲੈ ਲਓ 4 ਚਮਚੇ ਅਦਰਕ ਦਾ ਰਸ ਬਰਾਬਰ ਲੈ ਕੇ ਉਹਦੀ ਮਾਲਿਸ਼ ਕਰੋ ਇਹਦੇ ਨਾਲ ਵੀ ਆਪਣੇ ਠੀਕ ਰਹਿੰਦਾ ਜੀ। ਤੇ ਨਹੀਂ ਤਾਂ ਇਹਦੇ ਵਾਸਤੇ ਪੁਨਰਵਾ ਆਸਬ ਦਵਾਈ ਮਿਲਦੀ ਜੀ ਪੁਨਰਵਾ ਆਸਬ ਇਹ ਤੁਸੀਂ ਉਹਨੇ ਜਿਸ ਤਰ੍ਹਾਂ ਬੋਤਲ ਤੇ ਲਿਖਿਆ ਹੋਊਗਾ 3-4 ਚਮਚੇ ਤੁਸੀਂ ਪਾਣੀ ਨਾਲ ਮਿਕਸ ਕਰਕੇ ਇਹ ਪੀ ਲਿਆ ਕਰੋ ਇਹਦੇ ਨਾਲ ਵੀ ਸਾਰੀ ਲੱਤਾਂ ਦਾ ਸੋਜਾ ਸਾਜਾ ਜੇ ਕੋਈ ਹੋਊਗਾ ਅੰਦਰ ਲੱਤਾਂ ਨਾਲ ਖਰਾਬੀ ਉਹ ਠੀਕ ਹੋ ਜਾਂਦਾ ਜੀ। ਸੋਜੇ ਸੁਤਾਰਨੇ ਵਾਸਤੇ ਵਧੀਆ ਚੀਜ਼ ਹੈਗੀ ਇਹ ਪੁਨਰਵਾ ਆਸਬ ਜਿਹੜੀ ਜੇ ਕਿਸੇ ਬੋਡੀ ਮਾਸ ਸੋਜਿਆ ਹੁੰਦਾ। ਜਾਂ ਫਿਰ ਉਹਨੇ ਤੁਸੀਂ ਫੁੱਲ ਮਖਾਣੇ ਉਹਨੇ 15-20 ਫੁੱਲ ਮਖਾਣੇ ਲੈ ਕੇ ਦੇਸੀ ਘੀ ਦੇ ਵਿੱਚ ਥੋੜੇ ਭੁੰਨ ਲਿਆ ਕਰੋ ਜਾਂ ਖਿੱਲਾਂ ਜਿਹੀਆਂ ਬਣ ਗਈਆਂ ਉਹਦੀਆਂ ਸਾਹਮਣੇ ਉਹ ਤੁਸੀਂ ਉਹਨੇ ਖਾਣੀਆਂ ਹੈਗੀਆਂ 40 ਦਿਨ ਲਗਾਤਾਰ ਖਾਓ ਜਾਂ ਇਹ ਤੁਸੀਂ ਉਹਨੇ ਯੂਜ਼ ਕਰ ਲਓ ਇਹ ਵੀ ਲੱਤਾਂ ਦੇ ਦਰਦ ਵਾਸਤੇ ਠੀਕ। ਨਹੀਂ ਤਾਂ ਉਹਨੇ ਦੁੱਧ ਦੇ ਵਿੱਚ ਫੁੱਲ ਮਖਾਣਿਆਂ ਦੀ ਖੀਰ ਬਣਾ ਕੇ ਖਾ ਲਿਆ ਕਰੋ ਇਹ ਵੀ ਵਧੀਆ ਚੀਜ਼ ਰਹੂਗੀ। ਸਾਰੇ ਮਖਾਣੇ ਦਿਲ ਵਾਸਤੇ ਵੀ ਠੀਕ ਹੈਗੇ ਗਲੇ ਦਰਦ ਵਾਸਤੇ ਵੀ ਠੀਕ ਰਹਿੰਦੇ। ਨਹੀਂ ਤਾਂ ਆਪਣੇ ਸਰੋਂ ਦੇ ਤੇਲ ਦੇ ਵਿੱਚ ਉਹਨੇ ਥੋੜਾ 1 ਕੱਪ ਸਰੋਂ ਦਾ ਤੇਲ ਤੁਸੀਂ ਲੈ ਲਓ
ਇੱਕ ਚਮਚਾ ਵਿੱਚੋਂ ਅਜਵਾਇਣ ਦਾ ਪਾ ਲਓ, ਇੱਕ ਸਾਬਤਾ ਲਸਣ ਪਾ ਲਓ ਤੁਸੀਂ, ਤੇ ਆਪਣੇ ਥੋੜ੍ਹੀ ਵਿੱਚੋਂ ਕਾਲੀਆਂ ਮਿਰਚਾਂ, ਲੌਂਗ ਇਹ ਸਿੱਟ ਲਓ, ਥੋੜ੍ਹਾ ਜਿਹਾ ਅਦਰਕ ਜਿਹਾ ਸਿੱਟ ਲਓ ਵਿੱਚ। ਇਹ ਉਹਨੂੰ ਪਕਾ ਕੇ ਚੰਗੀ ਤਰ੍ਹਾਂ, ਫਿਰ ਜਦ ਆਪਣੇ ਲਸਣ ਤੈਰ ਕੇ ਉੱਪਰ ਆ ਗਿਆ ਲਾਲ ਜਿਹਾ ਹੋ ਕੇ, ਗਿੱਠੀਆਂ ਤੋੜ ਕੇ ਪਾ ਦਿਓ ਲਸਣ, ਤੇ ਉਹ ਤੁਸੀਂ ਆਪਣੇ ਤੇਲ ਪੁਣ ਕੇ ਮਾਲਿਸ਼ ਕਰੋ, ਉਹਦੇ ਨਾਲ ਸਾਰੀ ਲੱਤਾਂ ਦੀ ਆਪਣੇ ਤਕਲੀਫ ਦੂਰ ਹੋ ਜਾਂਦੀ। ਗਲੇ ਜਿਹੜੇ ਭਾਈ ਕਹਿੰਦੇ ਸੀਗੇ ਆਪਣੇ ਵੀ ਲੱਤਾਂ ਨਹੀਂ ਚੱਲਦੀਆਂ ਹੈਗੀਆਂ, ਵੀ ਥੋੜੀ ਡਿੰਗ ਜਿਹੀ ਪੱਟਦਾ ਹੈਗਾ ਭਾਈ, ਉਹ ਇਹ ਤੇਲ ਦੀ ਆਪਣੇ ਮਾਲਿਸ਼ ਕਰੇ ਜੀ ਵਧੀਆ। ਇੱਥੇ ਮੇਰੇ ਪੱਕਾ ਇਲਾਜ ਹੈਗਾ ਜੀ, ਇਹ ਡਾਕਟਰਾਂ ਨੇ ਸਪੈਸ਼ਲਿਸਟਾਂ ਨੇ ਜਵਾਬ ਦੇ ਦਿੱਤਾ ਸੀਗਾ, ਲੱਤਾਂ ਤੁਰਦੀਆਂ ਨਹੀਂ ਸੀਗੀਆਂ ਉਹਦੀਆਂ ਜਮਾਂ ਤੇ, ਥੋੜ੍ਹੀਆਂ ਤੇ ਮੈਂ ਮਾੜੀ 10 ਮਿੰਟ ਲੱਗਦੇ ਤੇ ਉਹਨੂੰ ਬਾਥਰੂਮ ਜਾਣੇ ਨੂੰ ਵੀ, ਜੇ ਬੈਡਰੂਮ ਤੇ ਜਾਣਾ ਉਹਨੇ, ਤੇ ਮੈਂ ਇਹ ਤੇਲ ਬਣਾ ਕੇ ਉਹਦੀ ਮਾਲਿਸ਼ ਕਰਦਾ ਰਿਹਾ ਜੀ ਉਹਦੇ ਨਾਲ। ਇੱਕ ਟਾਈਮ ਮੈਂ ਇਹਦੀ ਮਾਲਿਸ਼ ਕਰਦਾ ਸੀਗਾ ਸਵੇਰ ਨੂੰ, ਤੇ ਸ਼ਾਮ ਨੂੰ ਮੈਂ ਕਰਦਾ ਸੀਗਾ ਆਪਣੇ ਨਾਰੀਅਲ ਦੇ ਤੇਲ ਦੀ ਮਾਲਿਸ਼, ਉਹਦੀ ਮੈਂ ਆਪਣੇ ਹੱਥੀਂ ਮਾਲਿਸ਼ ਕਰੀ ਹੈ ਜੀ ਭਾਈ ਦੀ ਜੀ। ਤੇ ਆਪਣੇ ਉਹਦੀਆਂ 2 ਮਹੀਨੇ ਲੱਗ ਗਏ ਸੀਗੇ ਜੀ ਉਹਨੂੰ, ਤੇ ਉਹਨੇ ਉਹ ਐਨ ਤੁਰਨ ਲੱਗ ਗਿਆ ਸੀਗਾ। ਉਹਦਾ ਤਾਂ ਫੀਲ ਵੀ ਨਹੀਂ ਸੀ ਹੁੰਦਾ, ਚਾਹੇ ਤੁਸੀਂ ਥੋੜੀ ਮਾਰ ਲਓ ਲੱਤ, ਤੇ ਉਹਨੂੰ ਪਤਾ ਹੀ ਨਹੀਂ ਸੀ ਲੱਗਦਾ ਮੇਰੀ ਲੱਤ ਨਾਲ ਹੈਗੀ ਕਿ ਨਹੀਂ, ਵੀ ਤੁਸੀਂ ਥੋੜੀ ਮਾਰੀ ਹੈ ਕਿ ਨਹੀਂ ਜੀ। ਤੇ ਉਹਨੂੰ ਮੈਂ ਦਿੰਦਾ ਸੀਗਾ ਨਾਲ ਪੀਣੇ ਨੂੰ ਜਿਹੜੀ 4 ਚੀਜ਼ਾਂ ਆਪਣੇ ਲਸਣ ਦਾ ਜੂਸ ਤੇ ਆਪਣੇ ਅਦਰਕ ਦਾ ਜੂਸ ਇਹਦਾ ਬਣਾ ਕੇ, ਉਹਨੇ ਐਪਲ ਸਾਈਡਰ ਵਿਨੀਗਰ ਪਾ ਕੇ, ਇਹ 4 ਚੀਜ਼ਾਂ ਦਾ ਬਣਾ ਕੇ, ਇਹ ਉਹਨੇ 2 ਚਮਚੇ ਉਹਨੇ ਸਵੇਰ ਨੂੰ ਉਹਨੂੰ ਪੀਣੇ ਨੂੰ ਦਿੰਦਾ ਹੁੰਦਾ ਸੀ। ਇਹਦੇ ਨਾਲ ਉਹਦੀ ਬਲੱਡ ਦੀ ਸਰਕੂਲੇਸ਼ਨ ਉਹਨੇ ਤੁਰ ਪਈ ਸੀਗੀ। ਅਗਰ ਸਪੈਸ਼ਲਿਸਟਾਂ ਨੇ ਜਵਾਬ ਦੇ ਦਿੱਤਾ ਸੀਗਾ, ਹੈਰਾਨ ਰਹਿ ਗਏ ਸੀਗੇ ਡਾਕਟਰ ਵੀ ਇੱਥੇ, ਵੀ ਇਹ ਕੀ ਕਰਦੇ ਤਾਂ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ, ਵਿੱਚੋਂ ਸ਼ਹਿਦ ਲੈਣਾ ਹੈਗਾ 200 ਗ੍ਰਾਮ, ਸ਼ੱਕਰ ਲੈਣਾ ਹੈਗਾ ਜੀ 25 ਗ੍ਰਾਮ। ਇਹ ਤੁਸੀਂ ਉਹਨੇ ਮਿਕਸ ਕਰਕੇ 1 ਚਮਚਾ ਰੋਜ਼ ਖਿਲਾਓ, ਇਹਦੇ ਨਾਲ ਵੀ ਸਾਡੀ ਬਲੱਡ ਦੀ ਸਰਕੂਲੇਸ਼ਨ ਹੈ, ਬਲੱਡ ਦੀ ਸਰਕੂਲੇਸ਼ਨ ਖਤਮ ਹੋ ਜਾਂਦੀ, ਜਿਹੜੀ ਉਹਨੇ ਮੂਵਮੈਂਟ ਜਿਹੜੀ ਘੱਟ ਜਾਂਦੀ ਹੈ ਬੰਦੇ ਦੇ, ਉਸ ਇਹਦੇ ਨਾਲ ਵੀ ਠੀਕ ਫਰਕ ਪੈ ਜਾਊਗਾ ਜੀ ਉਹਨਾਂ ਨੂੰ। ਜਾਂ ਫਿਰ ਦੁੱਧ ਦੇ ਵਿੱਚ 2 ਛੁਹਾਰੇ ਉਬਾਲ ਕੇ ਤੁਸੀਂ ਉਹ ਦੇ ਸਕਦੇ ਹੈਗੇ ਨਾਲ। ਕਰੇਲੇ ਦੀ ਸਬਜ਼ੀ ਤੁਸੀਂ ਖਿਲਾਓ ਉਹਨਾਂ ਨੂੰ, ਕਰੇਲੇ ਦੀ ਸਬਜ਼ੀ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਤੁਸੀਂ ਉਹਨੇ ਮਾਹਾਂ ਦੀ ਦਾਲ ਜਿਹੜੀ ਹੁੰਦੀ ਹੈ ਸਾਬਤ ਤੇ ਮਾਂਹ, ਉਹਨਾਂ ਨੂੰ 1 ਮੁੱਠੀ ਤੁਸੀਂ ਉਬਾਲਣੇ ਪਾਣੇ ਪਾਣੀ, ਜਿਸ ਤਰ੍ਹਾਂ ਆਪਾਂ ਦਾਲ ਬਣਾਉਂਦੇ, ਤੇ 1 ਚਮਚਾ ਸੁੰਢ ਦਾ, ਤੇ ਵਿੱਚੋਂ 3-4 ਕਲੀਆਂ ਲਸਣ ਦੀਆਂ, ਇਹ ਪਾ ਕੇ ਉਬਾਲੀ ਜਾਓ। ਜਾਂ ਮਾਂਹ ਫੁੱਟ ਗਏ ਉਹ, ਫਿਰ ਆਪਣੇ ਜਿਹੜਾ ਪਾਣੀ ਹੋਊਗਾ, ਘੋਲਣੇ ਨਹੀਂ ਹੈ ਮਾਂਹ, ਪਾਣੀ ਉਹ ਪਿਲਾ ਦੇ, ਪੀਲੇ ਕਰੇ। ਜਾਂ ਮਾਂਹ ਫੁੱਟ ਕੇ ਜਦੀ ਬੰਦ ਕਰਤੇ ਤੇ ਕੋਸਾ ਜਿਹਾ ਕਰਕੇ ਪਾਣੀ ਪੀਲੇ ਕਰੋ ਤੁਸੀਂ, ਉਹਦੇ ਨਾਲ ਠੀਕ ਰਹੂਗਾ ਜੀ ਸਾਰਾ। ਜਿਹੜੇ ਐਸਿਡਿਟੀ ਕਹਿੰਦੇ ਸੀ, ਐਸਿਡਿਟੀ ਹੋਈ ਵੀ ਹੈ, ਉਹ ਤੁਸੀਂ ਉਹਨੇ ਅਨਾਰ ਦੇ ਜੂਸ ਦੇ ਵਿੱਚ ਆਪਣੇ 2-3 ਚਮਚੇ ਅਦਰਕ ਦਾ ਰਸ ਮਿਲਾ ਕੇ ਉਹ ਆਪਣੇ ਪੀਣ ਲੱਗ ਜਾਓ ਜੀ, ਇਹਦੇ ਨਾਲ ਠੀਕ ਹੋ ਜੂਗੀ। ਜਾਂ ਫਿਰ ਆਪਣੇ ਘੀਆ ਦਾ ਜੂਸ ਕੱਢ ਕੇ ਪੀਣ ਲੱਗ ਜਾਓ, ਉਹਦੇ ਨਾਲ ਠੀਕ ਹੋ ਜਾਂਦੀ ਹੈ। ਇਹ ਪੇਠਾ ਜਿਹਦੇ ਮਠਿਆਈ ਬਣਦੀ ਹੈਗੀ ਪੇਠੇ ਦੀ, ਜੇ ਉਹਦਾ ਜੂਸ ਕੱਢ ਕੇ ਪੀਵੇਂ ਤੁਸੀਂ, 1 ਗਲਾਸ ਹੀ ਪੀਲੇ ਕਰੇ ਭਾਵੇਂ ਰੋਜ਼, ਤਾਂ ਉਹਦੇ ਨਾਲ ਵੀ ਬਹੁਤ ਛੇਤੀ ਆਰਾਮ ਆ ਜਾਊਗਾ ਜੀ ਸਾਰੀ ਐਸਿਡਿਟੀ ਨੂੰ। ਫਿਰ ਮਲੱਠੀ ਦੇ ਵਿੱਚੋਂ ਚੰਗੀ ਰਹਿੰਦੀ ਹੈ, 1/2 ਚਮਚਾ ਤੁਸੀਂ ਮਲੱਠੀ ਯੂਜ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਜਿਹੜੀ ਨਿੰਬ ਦੀਆਂ ਨੰਬੋਲੀਆਂ ਹੁੰਦੀਆਂ, ਨਿੰਬ ਦੀਆਂ ਨੰਬੋਲੀਆਂ 10 ਕੁ ਨੰਬੋਲੀਆਂ ਤੁਸੀਂ ਉਹ ਰੋਜ਼ ਖਾ ਲਿਆ ਕਰੋ, ਪੀ ਕੇ ਚੂਰਨ ਜਿਹਾ ਬਣਾ ਲਓ ਉਹਦਾ, ਤੇ ਉਹ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਮੂੰਹ ਦੇ ਵਿੱਚੋਂ ਤੁਸੀਂ ਲੌਂਗ ਪਾ ਕੇ, 2 ਕੁ ਲੌਂਗ ਪਾ ਕੇ ਸਵੇਰ ਨੂੰ, 2 ਕੁ ਲੌਂਗ ਸ਼ਾਮ ਨੂੰ, ਜਾਂ ਰੋਟੀ ਤੇ ਖਾਣੇ ਤੋਂ ਬਾਅਦ ਤੁਸੀਂ ਉਹਨੇ ਮੂੰਹ ਪਾ ਕੇ ਚੂਸੀ ਗਏ, ਉਹਦੇ ਨਾਲ ਠੀਕ ਹੋ ਜੂਗੀ। ਜਾਂ ਫਿਰ ਜੰਗ ਹਰੜਾਂ ਜਿਹੜੀਆਂ ਹੁੰਦੀਆਂ, ਕਾਲੀ ਹਰੜਾਂ, 1/2 ਚਮਚਾ ਉਹ ਲੈ ਕੇ ਥੋੜ੍ਹਾ ਜਿਹਾ ਗੁੜ ਜਾਂ ਸ਼ੱਕਰ ਪਾ ਕੇ ਪਾਣੀ ਮਾ ਘੋਲ ਕੇ ਤੁਸੀਂ ਉਹ ਵੀ ਪੀ ਸਕਦੇ ਹੈਗੇ। ਜੇ ਉਹ ਨਹੀਂ ਮੂੰਹ ਪਾ ਕੇ ਗੁੜ ਦੇ ਵਿੱਚ ਗੋਲੀਆਂ, ਮੋਟੀ ਗੋਲੀ ਜੀ ਵੱਟ ਲਓ, ਉਹ ਮੂੰਹ ਪਾ ਕੇ ਚੂਸੀ ਗਏ, ਇਹਦੇ ਨਾਲ ਵੀ ਸਾਡਾ ਠੀਕ ਹੋ ਜਾਂਦਾ ਜੀ। ਜਾਂ ਫਿਰ ਔਲਿਆਂ ਦਾ ਚੂਰਨ 2 ਕੁ ਚਮਚੇ ਤੇ 2 ਚਮਚੇ ਵਿੱਚ ਮਿਸ਼ਰੀ ਮਿਲਾ ਕੇ ਉਹ ਤੁਸੀਂ ਖਾ ਲਿਆ ਕਰੋ, ਇਹ ਸਾਰੇ ਐਸਿਡਿਟੀ ਨੂੰ ਠੀਕ ਕਰਦੇ। ਐਸਿਡਿਟੀ ਹਟਾਉਣੇ ਨੂੰ ਤਾਂ ਇਹੀ ਹੈ ਜੀ, ਉਹਨੇ ਤੁਸੀਂ ਪੀਜ਼ਾ ਖਾਣਾ ਬੰਦ ਕਰੋ ਜੀ ਜੀ, ਫਲ ਫਰੂਟਾਂ ਤੇ ਜੋ ਦਿਓ, ਤੇ ਆਪਣੇ ਬੇਕਰੀ ਦਾ ਸਮਾਨ ਘੱਟ, ਤੇ ਫਾਸਟ ਫੂਡ ਇਹ ਬੰਦ ਕਰ ਦਿਓ, ਤਾਂ ਐਸਿਡਿਟੀ ਸਾਰੀ ਆਪਣੇ ਆਪੇ ਖਤਮ ਹੋ ਜੂਗੀ। ਜਾਂ ਫਿਰ ਸਵੇਰ ਨੂੰ ਤੜਕੇ ਉੱਠ ਕੇ ਤੁਸੀਂ ਗਾਜਰਾਂ ਦਾ ਜੂਸ ਹੀ ਪੀ ਲਿਆ ਕਰੋ, 1 ਗਲਾਸ ਗਾਜਰਾਂ ਦਾ ਜੂਸ, ਤੇ ਅੱਧਾ ਨਿੰਬੂ ਨਿਚੋੜ ਕੇ, ਕਾਲਾ ਲੂਣ, ਕਾਲੀ ਮਿਰਚ ਪਾ ਕੇ ਇਹ ਪੀ ਲਿਆ ਕਰੋ। ਇਹਦੇ ਨਾਲ ਐਸਿਡਿਟੀ ਤਾਂ ਖਤਮ ਹੋ ਜੂਗੀ, ਤੁਹਾਨੂੰ ਹੋਰ ਦਵਾਈ ਕਰਨ ਦੀ ਲੋੜ ਨਹੀਂ ਹੈਗੀ, ਵਧੀਆ ਚੀਜ਼ ਹੈਗੀ ਜੀ। ਉਹਨੇ ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਕਬਜ਼ ਹੈਗੀ, ਉਹ 1 ਚਮਚਾ 8 ਮਹੀਨੇ ਦਾ ਬੱਚਾ ਹੈਗਾ, 1 ਚਮਚਾ ਉਹਨੂੰ ਕੁਆਰ ਦੇ ਰਸ ਦਾ ਹੀ ਪਿਲਾ ਦੇ ਕਰੇ ਜੀ, ਉਹ ਵੀ ਉਹਨੇ ਠੀਕ ਕਰ ਦੂਗਾ ਉਹਨੂੰ। ਜਾਂ ਫਿਰ ਤੁਸੀਂ ਆਪਣੇ ਪ੍ਰੂਨ ਦਾ ਜੂਸ ਹੈ ਉਹਨੇ ਪਿਲਾ ਸਕਦੇ ਹੈਗੇ, 2 ਚਮਚੇ ਨਿਆਣਾ ਹੈਗਾ 8 ਮਹੀਨੇ ਦਾ ਪਿਲਾ ਸਕਦੇ ਹੈਗੇ ਉਹਨੂੰ। ਜਾਂ ਫਿਰ ਆਪਣੇ ਜਿਹੜੀ ਸੌਂਫ ਹੁੰਦੀ ਹੈ, ਉਹਦੀ ਉਹ ਚਾਹ ਜੀ ਬਣਾ ਕੇ ਥੋੜ੍ਹੀ ਜਿਹੀ ਪਿਲਾ ਦੇ ਕਰੋ, ਉਹਦੇ ਨਾਲ ਵੀ ਕਬਜ਼ੀ ਖੁੱਲ ਜਾਂਦੀ ਹੈਗੀ। ਨਹੀਂ ਤਾਂ ਉਹਨੂੰ ਜਦ ਦੁੱਧ ਜੇ ਉਹਨੂੰ ਬੋਤਲ ਦਾ ਦੁੱਧ ਪਿਲਾਉਂਦੇ ਹੈਗੇ, ਤਾਂ ਉਹਦੇ ਵਿੱਚ ਤੁਸੀਂ ਆਪਣੇ ਭਾਵੇਂ 2 ਕੁ ਮਣੱਕੇ ਉਬਾਲ ਕੇ ਪਾਣੀ ਦੇ ਵਿੱਚ ਵੀ ਉਬਾਲ ਦਿਓ, ਭਾਵੇਂ ਜੇ ਤੁਸੀਂ ਦੁੱਧ ਬਣਾਉਂਦੇ ਹੈਗੇ ਤਾਂ 2-3 ਮਣੱਕੇ ਪਾਣੀ ਨਾਲ ਉਬਾਲ ਕੇ ਫਿਰ ਪੁਣ ਕੇ ਉਹਨੂੰ ਭਾਵੇਂ ਉਹ
ਉਸੇ ਪਾਣੀ ਮੈਂ ਆਪਣੇ ਤੁਸੀਂ ਦੁੱਧ ਘੋਲ ਕੇ ਉਹਨਾਂ ਨਿਆਣੇ ਨੂੰ ਉਹ ਪਿਲਾ ਸਕਦੇ ਹੈਗੇ। ਜਾਂ ਫਿਰ ਤੁਸੀਂ 8 ਮਹੀਨੇ ਦਾ ਹੈਗਾ ਤੁਸੀਂ ਆਪਣੇ ਮੈਂਗੋ ਦਾ ਜੂਸ ਜਾਂ ਵੀ ਉਹਨੂੰ ਦੇ ਸਕਦੇ ਹੈਗੇ। ਮੈਂਗੋ ਦਾ ਪਲਪ ਜਿਹੜਾ ਹੁੰਦਾ ਉਹ ਵੀ ਕਬਜੀ ਖੋਲ ਦਿੰਦਾ। ਜਾਂ ਫਿਰ ਫੁੱਲ ਗੋਭੀ ਦਾ ਥੋੜਾ ਜਿਹਾ ਜੂਸ ਜਿਹਾ ਕੱਢ ਕੇ 1 ਚਮਚਾ 2 ਚਮਚੇ ਉਹ ਦੇ ਕੇ ਟਰਾਈ ਕਰਕੇ ਦੇਖ ਲਓ। ਜੇ ਖਾਂਦਾ ਹੈਗਾ ਤਾਂ ਉਹਨੂੰ 8 ਮਹੀਨੇ ਦਾ ਬੱਚਾ ਖਾਣ ਵੀ ਲੱਗ ਜਾਂਦਾ ਵੈਸੇ ਤਾਂ ਉਹਨੂੰ ਮੂੰਗੀ ਦੀ ਦਾਲ ਦੀ ਖਿਚੜੀ ਬਣਾ ਕੇ ਖਿਲਾ ਦੇ ਕਰੋ ਜੀ, ਉਹ ਵੀ ਕਬਜੀ ਖੋਲ ਦਿੰਦੀ ਹੈਗੀ। ਬਾਕੀ ਜਿਹੜੇ ਕਹਿੰਦੇ ਸੀ ਇਹ ਬੁਖਾਰ ਹੈਗਾ ਉਹ ਆਪਣੇ ਤੁਲਸੀ, ਜੇ ਘਰ ਮਾ ਹਰੀ ਤੁਲਸੀ ਹੈਗੀ ਤਾਂ 7 ਤੁਲਸੀ ਦੇ ਪੱਤੇ, 7 ਕਾਲੀਆਂ ਮਿਰਚਾਂ ਤੇ 7 ਪਤਾਸੇ ਜਿਹੜੇ ਮੂੰਹ ਆ ਮਿੱਠੇ ਪਤਾਸੇ ਜਿਹੜੇ ਹੁੰਦੇ ਉਹ ਪਾਣੀ ਉਬਾਲ ਕੇ ਉਹ ਪੀਏ ਕਰੇ ਜੀ। ਇਹਦੇ ਨਾਲ ਉਹਨਾਂ ਦਾ 7 ਦਿਨ ਕਰਨਾ ਹੈਗਾ। ਇਹ ਦਿਨ 2 ਵਾਰੀ ਕਰਨਾ ਹੈਗਾ, ਸਵੇਰ ਸਾਂਝ। ਇਹ ਨੁਕਸਾ ਵਰਤੋ, ਇਹਦੇ ਨਾਲ ਫਿਰ ਬੁਖਾਰ ਨਹੀਂ ਚੜ੍ਹਨੇਗਾ ਜੀ ਉਹਨਾਂ। ਇਹ ਟਰਾਈ ਕਰਕੇ ਦੇ ਸਕਦੇ ਹੈਗੇ ਉਹ। ਜਾਂ ਫਿਰ ਨਹੀਂ ਦੂਸਰਾ ਇਲਾਜ ਹੈਗਾ ਉਹਨਾਂ ਦੇ 1 ਚਮਚਾ ਤੁਸੀਂ ਨਿੰਬ ਦੇ ਪੱਤਿਆਂ ਦਾ ਲੈਣਾ ਹੈਗਾ ਤੇ 8-10 ਕਾਲੀ ਮਿਰਚਾਂ, ਇਹਨਾਂ ਦੀ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਜਾਂ ਨਹੀਂ ਤਾਂ ਫਿਰ ਤੁਸੀਂ ਆਪਣੇ ਲੌਂਗ, ਕਾਲੀ ਮਿਰਚਾਂ, ਤੁਲਸੀ ਇਹ ਤਿੰਨੇ ਇਕੱਠੀਆਂ ਕਰਕੇ ਇਹਨਾਂ ਦੀ ਚਾਹ ਬਣਾ ਕੇ ਤੁਸੀਂ ਆਪਣੇ ਇਹ ਪੀ ਲਿਆ ਕਰੋ, ਇਹ ਵੀ ਉਤਾਰ ਦਿੰਦੀਆਂ ਬੁਖਾਰ ਨੂੰ। ਨਹੀਂ ਤਾਂ ਤੁਸੀਂ ਮਹਾ ਸੁਦਰਸ਼ਨ ਚੂਰਨ, ਇਹ ਬਣਿਆ ਬਣਾਇਆ ਆਰਡਰ ਕਰਕੇ ਮੰਗਾ ਲਓ ਜੀ। ਮਹਾ ਸੁਦਰਸ਼ਨ ਚੂਰਨ ਇਹ ਤੁਸੀਂ ਆਪਣੇ 1 ਚਮਚਾ ਲੈ ਲਿਆ ਕਰੋ। ਕਿਸੇ ਕਿਸਮ ਦਾ ਬੁਖਾਰ ਹੋਵੇ, ਟਾਈਫਾਈਡ ਹੋਵੇ, ਭਾਵੇਂ ਜਿਹੜਾ ਮਰਜੀ ਬੁਖਾਰ ਕੋਈ ਨਹੀਂ ਉਤਰਦਾ, ਇਹਦੇ ਨਾਲ ਠੀਕ ਹੋ ਜਾਂਦਾ ਜੀ। ਮਹਾ ਸੁਦਰਸ਼ਨ ਚੂਰਨ ਨਾਲ ਟਾਈਫਾਈਡ ਬੁਖਾਰ ਵੀ ਠੀਕ ਹੋ ਜਾਂਦਾ ਜੀ, ਇਹ ਪੱਕੀ ਗੱਲ ਹੈ। 1-2 ਵਾਰੀ ਫੀਡ ਵੀ ਆਈ ਸੀ ਲੋਕਾਂ ਦੀ ਵੀ ਸਾਨੂੰ ਠੀਕ ਮਹਾ ਸੁਦਰਸ਼ਨ। ਜਿਹੜੇ ਕਹਿੰਦੇ ਬੱਚੇ ਨੂੰ ਰੇਸ਼ਾ ਜਿਹਾ ਹੈਗਾ, ਜਾਂ ਤਾਂ ਉਹਨੂੰ ਤੁਲਸੀ ਦੀ ਚਾਹ ਬਣਾ ਕੇ ਪਿਲਾਇਆ ਕਰੋ, ਫਿਰ ਉਹਦੇ ਤਿਲਾਂ ਦੇ ਤੇਲ ਦੀ ਛਾਤੀ ਤੇ ਮਾਲਿਸ਼ ਕਰ ਲਿਆ ਕਰੋ। ਜਾਂ ਫਿਰ ਐਂ ਕਰੋ ਤੁਸੀਂ ਆਪਣੇ ਸੁਹਾਗਾ ਉਹਦੀ ਖਿੱਲ ਬਣਾ ਕੇ 1 ਥੋੜ੍ਹੀ ਚੁਟਕੀ ਸ਼ਹਿਦ ਮਾ ਮਿਲਾ ਕੇ ਉਹ ਤੁਸੀਂ ਖਿਲਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ 1 ਲੌਂਗ ਉਹਨੂੰ ਪੀ ਕੇ ਸ਼ਹਿਦ ਦੇ ਵਿੱਚੋਂ ਮਿਲਾ ਕੇ ਉਹ ਤੁਸੀਂ ਆਪਣੇ ਦੇ ਸਕਦੇ ਹੈਗੇ ਉਹਨੂੰ। ਜਿਹੜੇ ਕਹਿੰਦੇ ਪਿੱਠਵਾਂ ਦਰਦ ਹੁੰਦਾ ਹੈਗਾ ਉਹ ਤਾਂ ਤੁਸੀਂ ਇਹੀ ਲੈ ਸਕਦੇ ਹੈਗੇ, ਸੁੰਡ, ਕਾਲੀ ਮਿਰਚਾਂ ਤੇ ਹਲਦੀ, ਤਿੰਨੇ ਚੀਜ਼ਾਂ ਆਪਣੇ ਲੈ ਲਿਆ ਕਰੋ। ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਲੈ ਲਿਆ ਕੋਸੇ ਪਾਣੀ ਨਾਲ। ਇਹਦੇ ਜਿਹਨਾਂ ਦੀ ਬੋਡੀ 'ਚ ਦਰਦ ਹੁੰਦਾ ਜੀ, ਜਿਹੜਾ ਮਰਜ਼ੀ ਦਰਦ ਹੋਵੇ, ਗੋਡਿਆਂ ਦਾ ਹੋਵੇ, ਢੂਹੀ ਮਾ ਹੋਵੇ, ਹੱਥਾਂ ਪੈਰਾਂ ਜੋੜਾਂ 'ਚ ਹੋਵੇ, ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਜੀ ਉਹਨੂੰ ਫਰਿੱਜ ਦਾ ਸਟਫ ਵਰਤਣਾ ਬੰਦ ਕਰਨਾ ਚਾਹੀਦਾ ਜੀ। ਰੂਮ ਟੈਂਪਰੇਚਰ ਚੀਜ਼ਾਂ ਵਰਤੋ। ਹਾਂਜੀ, ਰੂਮ ਟੈਂਪਰੇਚਰ ਤੇ ਆਪਣੇ ਤੁਸੀਂ ਵਰਤੋ ਥੋੜਾ ਤੇ ਦਰਦ ਤਾਂ ਐਵੇਂ ਠੀਕ ਹੋ ਜਾਓਗੇ। ਇਹ ਫਰਿੱਜ ਹੀ ਕੰਮ ਖਰਾਬ ਕਰਦਾ ਜੀ। ਫਰਿੱਜ ਦਾ ਠੰਡਾ ਪਾਣੀ ਪੀਂਦੇ, ਫਰਿੱਜ ਦਾ ਕੋਕ ਪੀਂਦੇ, ਫਰਿੱਜ ਮਤੇ ਜੂਸ ਕੱਢ ਕੇ ਪੀਂਦੇ, ਇਹ ਉਹਨੇ ਖਰਾਬ ਕਰਦਾ ਜੀ ਉਹਨੇ ਦਰਦਾਂ ਵਾਲਿਆਂ ਨੂੰ। ਅੱਛਾ, ਜਾਂ ਫਿਰ ਉਹਨੇ ਟੂਹੀ ਦੇ ਦਰਦ ਵਾਸਤੇ ਤੁਸੀਂ ਲੈ ਸਕਦੇ ਹੈਗੇ ਖਸਖਸ ਤੇ ਕਾਲੀ ਮਿਰਚਾਂ ਬਰਾਬਰ ਲੈਣੀਆਂ ਹੈਗੀਆਂ। ਇਹ 2 ਚੀਜ਼ਾਂ 1 ਚਮਚਾ ਤੁਸੀਂ ਆਪਣੇ ਦੁੱਧ ਦੇ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਲੈਣੀ ਹੈਗੀ ਕਿਸੇ ਕਿਸਮ ਦਾ ਦਰਦ ਹੋਵੇ, ਇਹ ਚਾਹੇ ਢੂਹੀ ਦਾ ਹੋਵੇ, ਗੋਡਿਆਂ ਦਾ ਹੋਵੇ, ਕਿਸੇ ਕਿਸਮ ਦਾ ਦਰਦ ਹੋਵੇ, ਉਹਦੇ ਵਿੱਚੋਂ ਤਿਲ ਲੈਣੇ ਹੈਗੇ। ਤਿਲ, ਸੂਰਜਮੁਖੀ ਦੇ ਬੀਜ, ਅਲਸੀ, ਚਾਰੇ ਮਗਜ਼, ਬਦਾਮ, ਫੁੱਲ ਮਖਾਣੇ, ਕਿੱਕਰ ਦਾ ਗੋਂਦ, ਸੌਂਫ, ਇਹ ਚੀਜ਼ਾਂ ਲੈਣੀਆਂ ਜੀ। ਸਾਰਿਆਂ ਤੋਂ ਪਹਿਲਾਂ ਤੁਸੀਂ ਥੋੜ੍ਹਾ ਘੀ ਪਾ ਕੇ ਫੁੱਲ ਮਖਾਣੇ ਭੁੰਨ ਲੈਣੇ ਹੈਗੇ ਜੀ। ਅੱਛਾ, ਖਿੱਲਾਂ ਜਿਹੀਆਂ ਬਣ ਜਾਣਗੀਆਂ ਇਹਦੀਆਂ, ਮੋਟੀਆਂ ਜਿਹੀਆਂ ਹੋ ਜਾਂਦੀਆਂ ਤੇ ਫਿਰ ਅੱਡ ਕਰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਦਾ ਜੀ, ਇੱਕ ਜਗ੍ਹਾ ਨਹੀਂ ਸਾਰੀ ਕਰ। ਕਿੱਕਰ ਦਾ ਗੋਂਦ ਵੀ ਤੁਸੀਂ ਇਸ ਤਰ੍ਹਾਂ ਥੋੜ੍ਹਾ ਘੀ ਪਾ ਕੇ ਉਸ ਤਰ੍ਹਾਂ ਉਹ ਖਿੱਲਾਂ ਜਿਹੀਆਂ ਬਣ ਜਾਣਗੀਆਂ, ਉਹ ਕਰਨਾ ਹੈਗਾ। ਇਹ 2 ਚੀਜ਼ਾਂ ਤੁਸੀਂ ਘੀ ਮਾ ਭੁੰਨਣੀਆਂ ਹੈਗੀਆਂ ਤੇ ਬਾਕੀ ਸਾਰੀਆਂ ਚੀਜ਼ਾਂ ਇਹ ਤੁਸੀਂ ਆਪਣੇ ਡਰਾਈ ਫਰਾਈ ਕਰਨੀਆਂ ਹੈਗੀਆਂ। ਇਹ ਵੀ ਸੁੱਕੇ ਫਰਾਈ ਪੈਨ 'ਚ ਪਾ ਕੇ ਤੇ ਉਹਨੂੰ ਆਪਣੇ ਥੋੜ੍ਹਾ ਸੇਕ ਜਿਹਾ ਲਵਾਉਣਾ ਹੈਗਾ। ਸਾਰੀ ਚੀਜ਼ਾਂ ਨੂੰ ਰੋਸਟ ਜਿਸ ਤਰ੍ਹਾਂ ਕਰਦੇ ਹੁੰਦੇ ਆਪਾਂ, ਹਲਕੇ ਥੋੜ੍ਹੇ ਜਿਹੇ ਭੁੰਨ ਜਿਹੇ ਹੋ ਜਿਵੇਂ। ਇਹ ਚੀਜ਼ਾਂ ਤੁਸੀਂ ਲੈਣੀਆਂ ਤੇ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਜਿੰਨੇ ਤਰ੍ਹਾਂ ਜੀ ਕਰਦਾ 50 ਗ੍ਰਾਮ ਲੈ ਲਓ, 20 ਗ੍ਰਾਮ, ਜਿੰਨਾ ਤਰ੍ਹਾਂ ਜੀ ਕਰਦਾ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ। ਇਹ ਫਿਰ ਸਾਰਿਆਂ ਨੂੰ ਪੀ ਕੇ ਮਿਕਸ ਕਰਕੇ 1 ਚਮਚਾ ਤੁਸੀਂ ਆਪਣੇ ਸਵੇਰ ਨੂੰ 1 ਚਮਚੇ ਜ਼ਿਆਦਾ ਤਾਰੇ ਪੇਨ ਜ਼ਿਆਦਾ ਹੁੰਦੀ ਹੈ ਤਾਂ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਹੈਗੀ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਫਿਰ ਐਲੋਵੀਰੇ ਦੇ ਤੁਸੀਂ ਲੱਡੂ ਬਣਾ ਕੇ ਖਾ ਸਕਦੇ ਹੈਗੇ ਜੀ, ਜਿਸ ਤਰ੍ਹਾਂ ਆਪਾਂ ਪਿੰਨੀਆਂ ਬਣਾਉਂਦੇ ਹੈਗੇ ਉਸ ਤਰ੍ਹਾਂ ਸਾਰਾ ਕੁਝ ਕਰਨਾ ਹੈਗਾ। ਵਿੱਚ ਮੈਂ ਐਲੋਵੀਰੇ ਦਾ ਗੁੱਦਾ ਪਾ ਲੈਣਾ ਤੇ ਉਹ 20 ਗ੍ਰਾਮ ਦਾ ਤਕਰੀਬਨ ਲੱਡੂ ਹੋਵੇ, ਘੱਟੋ ਘੱਟ 20 ਗ੍ਰਾਮ ਦਾ ਤੁਸੀਂ ਲੱਡੂ ਇਹ ਖਾ ਲਓ ਜੋ। ਇਹ ਵੀ ਤੁਹਾਡੇ ਪਿੱਠ ਦੇ ਦਰਦ ਵਾਸਤੇ ਤੇ ਜੋੜਾਂ ਦੇ ਦਰਦ ਵਾਸਤੇ ਸਾਰਿਆਂ ਵਾਸਤੇ ਠੀਕ ਹੈਗੀ ਜੀ, ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ ਖਸਖਸ ਤੇ ਮਿਸ਼ਰੀ, ਇਹ ਚੀਜ਼ਾਂ ਵੀ ਲੈ ਸਕਦੇ ਹੈਗੇ ਜੇ ਢੂਹੀ ਦੇ ਦਰਦ ਵਾਸਤੇ। ਇਹ ਵੀ ਤੁਸੀਂ ਆਪਣੇ 2-3 ਚਮਚੇ ਆਪਣੇ ਖਾ ਕੇ ਉੱਪਰ ਤੇ ਆਪਣੇ ਗਰਮ ਦੁੱਧ ਪੀ ਲੈਣਾ ਹੈਗਾ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਹੱਥ ਪੈਰਾਂ ਮੈਂ ਜਲਨ ਜੀ ਰਹਿੰਦੀ ਹੈਗੀ, ਸੇਕ ਜਿਹਾ ਨਿਕਲਦਾ ਹੈਗਾ, ਪਿੰਡੇ ਮਾ ਗਰਮੀ ਰਹਿੰਦੀ ਹੈਗੀ, ਉਹ ਲੈਣੀ ਹੈਗੀ ਸ਼ਤਾਵਰ ਲੈਣਾ ਹੈਗਾ ਤੁਸੀਂ ਤੇ ਮਿਸ਼ਰੀ। ਇਹ ਬਰਾਬਰ ਚੀਜ਼ਾਂ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਲਿਆ ਕਰੋ ਜੀ। ਜਾਂ ਫਿਰ ਜਿਹੜਾ ਹੁੰਦੇ ਪਲੰਬ, ਜਿਹੜੇ ਹੁੰਦੇ ਪਲੰਬ,
ਇਹ ਤੁਸੀਂ 3-4 ਪਲੰਬ ਲੈ ਕੇ ਚਾਹੇ ਤਾਂ ਐਂ ਹੀ ਖਾ ਲਓ ਤੁਸੀਂ, ਇਹ ਵਧੀਆ ਚੀਜ਼ ਰਹਿੰਦੀ। 3-4 ਪਲੰਬ ਰੋਜ਼ ਖਾਈ ਜਾਏ, ਗਰਮੀ ਚੱਕ ਦਿੰਦੇ ਹੈਗੇ। ਜਾਂ ਨਹੀਂ ਜਿਹੜੀ ਇਮਲੀ ਹੁੰਦੀ ਹੈ ਇਹ ਵੀ ਗਰਮੀ ਚੱਕਣੇ ਨਾਲ ਵਧੀਆ ਚੀਜ਼ ਹੈਗੀ। ਆਪਣੇ ਜਿਸ ਤਰ੍ਹਾਂ ਇਮਲੀ ਦੀ ਆਪਣਾ ਚਟਨੀ ਬਣਾ ਕੇ ਰੱਖਦੇ ਹਾਂ ਘਰ, ਤੇ ਉਸ ਤਰ੍ਹਾਂ ਤੁਸੀਂ 2-3 ਚਮਚੇ ਪਾਣੀ ਨਾਲ ਘੋਲ ਕੇ ਰੋਜ਼ ਪੀ ਲਿਆ ਕਰੋ। ਇਹ ਵੀ ਆਪਣੇ ਪਿੰਡੇ ਵਾਂ ਤੇ ਸੇਕ ਜਿਹੜੀ ਗਰਮੀ ਸਾਰੇ ਹੱਥਾਂ ਪੈਰਾਂ ਚੋਂ ਨਿਕਲਦੀ ਉਹ ਆਪਣੇ ਠੀਕ ਹੋ ਜਾਂਦਾ। ਜਾਂ ਫਿਰ ਜਿਹੜੇ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। ਜੇ ਨਹੀਂ ਔਲੇ ਦਾ ਮੁਰੱਬਾ ਮਿਲਦਾ ਤਾਂ ਆਪਣੇ ਔਲੇ ਦਾ ਜੂਸ ਤੁਸੀਂ ਆਪਣੇ ਪੀ ਲਿਆ ਕਰੋ, ਠੰਡਾ ਹੁੰਦਾ ਹੈਗਾ ਇਹ ਔਲੇ ਦਾ ਜੂਸ। ਤੁਸੀਂ 30 ml ਲੈਣਾ, ਸਮਝੋ 5-6 ਚਮਚੇ ਪਾਣੀ ਨਾਲ ਘੁਲ ਕੇ ਪੀ ਲਿਆ ਕਰੋ ਤੁਸੀਂ। ਫਿਰ ਗੁਲਕੰਦ ਵਧੀਆ ਚੀਜ਼ ਹੈਗੀ ਜੀ, ਗੁਲਕੰਦ ਬਣਿਆ ਬਣਾਇਆ 2 ਚਮਚੇ ਖਾ ਲਿਆ ਕਰੋ, ਇਹਦੇ ਨਾਲ ਆਪਣੇ ਜਲਨ ਹਟ ਜੂਗੀ। ਫਿਰ ਸੌਂਫ, ਧਨੀਆ, ਮਿਸ਼ਰੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਤੁਸੀਂ। 2 ਚਮਚੇ ਸਵੇਰ ਨੂੰ, 2 ਚਮਚੇ ਤੁਸੀਂ ਸ਼ਾਮ ਨੂੰ ਖਾ ਲਿਆ ਕਰੋ ਇਹਦੇ ਨਾਲ। ਇਹਨਾਂ ਦੇ ਸੇਕ ਨਿਕਲਦਾ ਹੈਗਾ ਪੈਰਾਂ ਚੋਂ, ਹੱਥਾਂ ਚੋਂ। ਜਾਂ ਫਿਰ ਜੈਸਮੀਨ ਤੇਲ ਦੀ ਮਾਲਿਸ਼ ਤੁਸੀਂ ਕਰ ਸਕਦੇ ਹੈਗੇ। ਚਮੇਲੀ ਦਾ ਤੇਲ ਜਿਹਨੂੰ ਕਹਿੰਦੇ ਹੈਲੀ ਦਾ ਤੇਲ, ਅੰਗਰੇਜ਼ੀ ਨੂੰ ਜੈਸਮੀਨ ਆਇਲ ਕਹਿੰਦੇ ਹੈਗੇ, ਉਹਦੀ ਮਾਲਿਸ਼ ਕਰ ਲਿਆ ਕਰੋ। ਫਿਰ ਨਹੀਂ ਤਾਂ 5-7 ਖੰਜੂਰਾਂ ਤੁਸੀਂ ਪਾਣੀ ਨਾਲ ਭਿਓ ਕੇ ਰੱਖਤੀਆਂ ਤੇ ਸਵੇਰ ਨੂੰ ਉੱਠ ਕੇ ਉਹ ਖਾ ਲਿਆ ਕਰੋ, ਇਹ ਵੀ ਉਹਨੇ ਸੇਕ ਘਟਾ ਦਿੰਦੀਆਂ ਜੀ। ਫਿੱਗ ਜਿਹੜੇ ਹੁੰਦੇ ਫਿੱਗ, ਉਹ ਤੁਸੀਂ 2-3 ਫਿੱਗ ਰਾਤ ਨੂੰ ਭਿਓ ਕੇ ਰੱਖ ਦਿੰਦੇ ਠੰਡੇ ਪਾਣੀ 'ਚ, ਤੇ ਉਹ ਸਵੇਰ ਨੂੰ ਖਾ ਲੈਣੇ। 2-3 ਸਵੇਰ ਨੂੰ ਭਿਓ ਕੇ ਰੱਖ ਦਿਓ, ਰਾਤ ਨੂੰ ਖਾ ਲਓ। ਤੇ ਵਿੱਚੋਂ ਥੋੜ੍ਹੀ ਸ਼ੱਕਰ ਵੀ ਪਾ ਸਕਦੇ ਹੈਗੇ ਤੁਸੀਂ, ਉਹ ਸ਼ੱਕਰ ਵਾਲਾ ਪਾਣੀ ਪੀ ਲਿਆ ਕਰੋ ਤੁਸੀਂ। ਉਹਨੇ 1 ਹਫ਼ਤਾ ਲਗਾਤਾਰ ਕਰਕੇ ਦੇਖੋ, ਤੁਹਾਨੂੰ ਪਤਾ ਲੱਗ ਜੂਗਾ ਜੀ। ਸ਼ੱਕਰ ਪਾ ਕੇ ਤੁਸੀਂ ਸ਼ੱਕਰ ਵੀ ਪਾਣੀ ਤੇ ਫਿੱਗ ਵੀ ਪਾ ਕੇ ਭਿਓ ਕੇ ਰੱਖਤੇ, ਫਿੱਗ ਖਾ ਲਏ ਤੇ ਉੱਪਰ ਸ਼ੱਕਰ ਵਾਲਾ ਪਾਣੀ ਪੀ ਲਿਆ। ਜਿਹੜੇ ਕਹਿੰਦੇ ਸੀਗੇ ਪੇਟ ਦੀ ਖਰਾਬੀ ਰਹਿੰਦੀ ਹੈਗੀ, ਉਹਨੇ ਹਾਜ਼ਮ ਜਾਂ ਨਹੀਂ ਹੁੰਦਾ ਠੀਕ ਕੁਛ ਉਹਨਾਂ ਨੂੰ, ਜਾਂ ਪੇਟ ਮਾ ਦਰਦ ਜਿਹਾ ਰਹਿੰਦਾ, ਪਤਾ ਨਹੀਂ ਨਾੜੀਆਂ ਸੁੱਜਿਆ ਜਿਹਾ ਰਹਿੰਦਾ ਨਾੜੀਆਂ 'ਚ ਉਹਨਾਂ ਦੇ, ਤੇ ਉਹ ਆਪਣੇ ਅੱਧਾ ਚਮਚਾ ਸੁੱਕਾ ਪੁਦੀਨਾ ਤੇ ਚੌਥਾ ਹਿੱਸਾ ਆਪਣੇ ਕਾਲਾ ਨੂਣ ਚਮਚੇ ਦਾ ਤੇ 2 ਚਮਚੇ ਸ਼ੱਕਰ, ਇਹ ਮਿਕਸ ਕਰਕੇ ਖਾ ਲਿਆ ਕरें ਜੀ। ਇਹਦੇ ਨਾਲ ਉਹਨਾਂ ਦਾ ਹਾਜ਼ਮਾ ਜਿਹੜਾ ਠੀਕ ਹੋ ਜੂਗਾ ਜੀ ਉਹਦੇ ਨਾਲ, ਤੇ ਰੋਟੀ ਰੱਟੀ ਜਿਹੜਾ ਹਜਮ ਹੁੰਦੀ ਉਹ ਠੀਕ ਹੋ ਜੂ। ਜਾਂ ਫਿਰ ਕੁਮਾਰੀ ਆਸਵ ਵਧੀਆ ਚੀਜ਼ ਹੈਗੀ ਇਹ ਆਰਡਰ ਦੇ ਕੇ ਮੰਗਾ ਲਓ। ਪੇਟ ਦੀ ਕੋਈ ਤੁਹਾਨੂੰ ਪ੍ਰੋਬਲਮ ਹੈਗੀ, ਨਾੜੀਆਂ ਵਾ ਸੋਜਾ ਹੈਗਾ, ਰੋਟੀ ਨਹੀਂ ਹਜਮ ਆਉਂਦੀ ਹੈਗੀ, ਸਾਰਾ ਪੇਟ ਐਨ ਪੱਥਰ ਵਰਗਾ ਹੋਇਆ ਵਾ ਹੈਗਾ, ਇਹ ਤੁਸੀਂ ਉਹਨੇ ਵਰਤੋ ਜੀ ਕੁਮਾਰੀ ਆਸਵ। ਇਹ ਆਰਡਰ ਦੇ ਕੇ ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ ਹੈਗੇ। 4 ਚਮਚੇ ਦੇ ਦਵਾਈ ਦੇ ਲੈਣੇ ਹੈਗੇ ਤੇ 4 ਚਮਚੇ ਪਾਣੀ ਪਾ ਕੇ ਵਿੱਚ ਇਹ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਲੈ ਲਓ। 1 ਹਫ਼ਤੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਜੀ ਤੁਹਾਡੀ ਪੇਟ ਦੀਆਂ ਬਿਮਾਰੀਆਂ ਕਿੱਧਰ ਗਈਆਂ। ਤੇ ਪੀਣੀਆਂ ਤੁਸੀਂ ਆਪਣੇ 2 ਸ਼ੀਸ਼ੀਆਂ ਪੀ ਲਓ, ਐਨ ਤੁਹਾਡੀ ਜੜ ਤੇ ਬਿਮਾਰੀ ਚੱਕ ਹੋ ਜੂਗੀ ਜੀ। ਐਨ ਪੇਟ ਦੀ ਕੋਈ ਬਿਮਾਰੀ ਹੋਵੇ ਤੁਹਾਨੂੰ ਪੱਕੀ 100% ਗਰੰਟੀ ਹੈ ਜੀ ਇਹਦੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਪੇਟ ਮਾ ਦਰਦ ਹੋਵੇ, ਰੋਟੀ ਹਜਮ ਨਾ ਆਉਂਦੀ ਹੋਵੇ, ਅਫਾਰਾ ਜਿਹਾ ਹੋਵੇ, ਇਹਦੇ ਵਿੱਚੋਂ ਤੁਸੀਂ ਅੱਧਾ ਚਮਚਾ ਰਾਈ ਦਾ ਲੈਣਾ ਹੈਗਾ, ਅੱਧਾ ਚਮਚਾ ਸ਼ੱਕਰ, ਇਹ ਮਿਲਾ ਕੇ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਆਪਣੇ ਲੈ ਲਿਆ ਕਰੋ, ਇਹਦੇ ਨਾਲ ਵੀ ਤੁਹਾਡੇ ਠੀਕ ਹੋ ਜੂਗੀ ਜੀ। ਜਾਂ ਪੇਟ ਵਾਸਤੇ ਹੀ ਹੋ ਰਿਹਾ ਜੀ ਆਪਣੇ 60 ਗ੍ਰਾਮ ਤੁਸੀਂ ਅਨਾਰ ਦਾਣਾ ਲੈਣਾ ਹੈਗਾ 60 ਗ੍ਰਾਮ। 1 ਲੀਟਰ ਪਾਣੀ ਨਾਲ ਪਾ ਕੇ ਮਿੱਟੀ ਦਾ ਕੋਈ ਕੋਰਾ ਭਾਂਡਾ ਹੋਵੇ, ਮਿੱਟੀ ਦਾ ਭਾਂਡਾ, ਉਹ ਪਾ ਕੇ ਤੁਸੀਂ ਰੱਖ ਦੇਣਾ ਜੀ ਰਾਤ ਨੂੰ। ਸਵੇਰ ਨੂੰ ਦੇ ਵਿੱਚੋਂ ਤੁਸੀਂ ਆਪਣੇ ਮਿਸ਼ਰੀ ਮਿਲਾ ਲਓ ਆਪਣੇ ਟੇਸਟ ਦੇ ਮੁਤਾਬਕ, ਜਿੰਨੀ ਸਾਰੀ ਆਪਣੇ ਤੁਹਾਨੂੰ ਚੰਗਾ ਲੱਗਦਾ ਮਿੱਠਾ, ਉਹ ਮਿਲਾ ਕੇ ਤੁਸੀਂ ਆਪਣੇ ਤੁਸੀਂ ਇਹਦੇ 20 ਗ੍ਰਾਮ 60 ਗ੍ਰਾਮ 1 ਲੀਟਰ ਦੇ ਤੁਸੀਂ ਆਪਣੇ 4 ਹਿੱਸੇ ਕਰ ਲੈਣੇ ਹੈਗੇ ਪਾਣੀ ਦੇ। ਇਹ ਸਵੇਰ ਨੂੰ 4 ਹਿੱਸਿਆਂ ਕਰਕੇ ਪੀ ਲੈਣਾ ਹੈਗਾ, 1 ਹਿੱਸਾ ਸਵੇਰ ਨੂੰ, 1 ਸ਼ਾਮ ਨੂੰ, 1 ਸਵੇਰ ਨੂੰ, 1 ਸ਼ਾਮ ਨੂੰ। 2 ਦਿਨ ਸਾਰਾ ਚੱਲ ਜੂਗਾ ਇਹ ਨੁਸਖਾ। ਇਹ ਬਣਾ ਕੇ ਤੁਸੀਂ ਆਪਣੇ ਪੀਓ, ਹਫ਼ਤਾ 2 ਹਫ਼ਤੇ ਪੀਓ, ਸਾਰੇ ਆਪਣੇ ਪੇਟ ਮਾ ਕੋਈ ਵੀ ਸੜਨ ਹੈ, ਕੋਈ ਸੋਜ ਹੈ, ਸਾਰਾ ਆਪਣੇ ਠੀਕ ਹੋ ਜੂਗਾ। ਹੋਰ ਨਹੀਂ ਕੁਛ ਕਰਨਾ ਤਾਂ ਉਹਨੇ 2 ਚਮਚੇ ਪਿਆਜ਼ ਦੇ ਰਸ ਲੈ ਲਓ, 2-3 ਚਮਚੇ ਪਿਆਜ਼ ਦਾ ਰਸ ਲੈ ਲਿਆ, 1-2 ਚਮਚੇ ਵਿੱਚੋਂ ਨਿੰਬੂ ਦੇ ਰਸ ਦੇ ਪਾ ਲਏ, 1 ਥੋੜਾ ਚੁਟਕੀ ਕਾਲੇ ਨੂਣ ਦੀ ਪਾ ਲਈ, ਇਹ ਪੀਓ, ਇਹੀ ਠੀਕ ਕਰ ਦਊਗਾ ਸਾਰਾ ਪੇਟ ਦੀ ਪ੍ਰੋਬਲਮ। ਗਲੇ ਜਿੰਨਾ ਜੇ ਨਹੀਂ ਦਵਾਈ ਆਉਂਦੀ ਇਹ ਟਰਾਈ ਕਰਕੇ ਦੇਖ ਲਓ। ਹਾਈ ਬਲੱਡ ਪ੍ਰੈਸ਼ਰ ਵਾਸਤੇ ਕਹਿੰਦੇ ਸੀਗੇ ਜੀ ਉਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਅਸਗੰਧ ਲੈਣੀ ਹੈਗੀ ਤੇ ਸੂਰਜਮੁਖੀ ਦੇ ਬੀਜ ਬਰਾਬਰ ਲੈਣੀਆਂ, 2 ਚੀਜ਼ਾਂ, ਤੇ ਫਰਾਈ ਨਹੀਂ ਹੋਣੇ ਇਹ ਰੌ ਲੈਣੇ ਹੈਗੇ ਜੀ। ਸੂਰਜਮੁਖੀ ਦੇ ਬੀਜ ਜਿਹੜੇ ਰੌ ਲੈਣੇ ਹੈਗੇ, ਕੱਚੇ ਜਿਹੜੇ ਹੁੰਦੇ, ਭੁੰਨੇ ਵੀ ਨਾ ਹੋਵੇ, ਇਹ ਖਿਆਲ ਰੱਖਣਾ ਹੈਗਾ। ਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈਣਾ ਹੈਗਾ। ਜੇ ਨਹੀਂ ਤੁਹਾਨੂੰ ਅਸਗੰਧ ਮਿਲਦੇ ਤਾਂ ਤੁਸੀਂ ਖਸਖਸ ਵੀ ਯੂਜ਼ ਕਰ ਸਕਦੇ ਹੈਗੇ, ਖਸਖਸ ਤੇ ਸੂਰਜਮੁਖੀ ਦੇ ਬੀਜ। ਫਿਰ ਇਹਦੇ ਵਿੱਚੋਂ ਤੁਸੀਂ ਯੂਜ਼ ਕਰ ਸਕਦੇ ਹੈਗੇ ਔਲਿਆਂ ਦਾ ਪਾਊਡਰ, ਸਰਪਗੰਧਾ ਤੇ ਗਲੋ, ਇਹ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਚੀਜ਼ਾਂ ਬਰਾਬਰ ਲੈਣੀਆਂ ਸਾਰੀਆਂ। ਨਹੀਂ ਹੋਰ ਕੁਝ ਕਰਨਾ ਤਾਂ ਆਪਣੇ ਜਿਹੜੀ ਹਰੜਾਂ ਹੁੰਦੀਆਂ, ਵੱਡੀ ਹਰੜਾਂ, ਪੀੜੀਆਂ ਜਿਹੀਆਂ ਹਰੜਾਂ ਹੁੰਦੀਆਂ, ਉਹ ਲੈ ਲਓ ਤੇ ਸੁੰਡ ਲੈ ਲਓ ਤੇ ਮਿਸ਼ਰੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਲੈ ਲਿਆ ਕਰੋ, ਇਹ ਵੀ ਤੁਹਾਨੂੰ ਫਰਕ ਪੈ ਜਾਊਗਾ। ਜਾਂ ਫਿਰ ਲੈ ਸਕਦੇ ਹੈਗੇ ਤੁਸੀਂ ਅਸਗੰਧ ਲੈਣੀ ਹੈਗੀ ਤੇ ਪਿਪਲਾ ਮੂਲ, ਜੇ ਤੁਹਾਨੂੰ ਇੱਥੇ ਮਿਲਦਾ ਹੈਗਾ, ਇਹ ਵੀ ਹਾਈ ਬਲੱਡ ਪ੍ਰੈਸ਼ਰ ਵਾਸਤੇ। ਇਹ ਤਾਂ ਬਲੱਡ ਪ੍ਰੈਸ਼ਰ ਜਿਹਨਾਂ ਦਾ ਘੱਟ ਹੈਗਾ ਉਹ ਯੂਜ਼ ਕਰ ਸਕਦੇ ਹੈਗੇ, ਅਸਗੰਧ ਤੇ ਪਿਪਲਾ ਮੂਲ। ਜਿਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੈਗਾ ਉਹਨਾਂ ਵਾਸਤੇ ਹੈਗਾ। ਅੱਛਾ, ਇਹਨਾਂ ਵਾਸਤੇ ਜਿਹੜੇ ਹਾਈ ਬਲੱਡ ਪ੍ਰੈਸ਼ਰ ਵਾਸਤੇ ਹੈ ਉਹ ਆਪਣੇ
ਤਰਬੂਜ ਜੀ ਜਿੰਨਾ ਮਰਜੀ ਯੂਜ਼ ਕਰ ਲੈ ਜੀ, ਜੀ ਖਾ ਸਕਦੇ ਹਾਂ। ਤਰਬੂਜ ਬਹੁਤ ਵਧੀਆ ਚੀਜ਼ ਹੈਗੀ ਬਲੱਡ ਪ੍ਰੈਸ਼ਰ ਵਾਸਤੇ। ਫਿਰ ਲੀਚੀਆਂ ਲੈ ਸਕਦੇ ਹੈਗੇ, ਲੀਚੀ ਖਾਓ ਤੁਸੀਂ ਆਪਣੇ। ਫਿਰ ਗਾਜਰਾਂ ਦਾ ਜੂਸ ਇਹਦੇ ਵਿੱਚ ਵਧੀਆ ਚੰਗਾ ਰਹਿੰਦਾ ਹੈਗਾ ਜੀ। ਗਾਜਰਾਂ ਦਾ ਮੁਰੱਬਾ ਖਾ ਲਓ, ਗਾਜਰਾਂ ਦਾ ਜੂਸ ਪੀ ਲਓ, ਇਹ ਬਲੱਡ ਪ੍ਰੈਸ਼ਰ ਨੂੰ ਉਹਨੇ ਕੰਟਰੋਲ ਕਰ ਦਿੰਦਾ ਜੀ। ਜਾਂ ਫਿਰ ਪਪੀਤਾ ਇਹਦੇ ਵਿੱਚ ਚੰਗਾ ਰਹਿੰਦਾ ਜੀ, ਜਿਹਨਾਂ ਬਲੱਡ ਪ੍ਰੈਸ਼ਰ ਹੈ ਜੀ ਨਾ, ਪਪੀਤਾ ਆਪਣੇ ਰੋਜ਼ ਖਾਓ, ਸਵੇਰ ਨੂੰ ਉੱਠ ਕੇ ਖਾਲੀ ਪੇਟ ਪਪੀਤਾ ਖਾਓ, ਐਨ ਵਧੀਆ ਕਰ ਦਿੰਦਾ ਜੀ। ਫਿਰ ਆਪਣੇ ਨਹੀਂ ਤਾਂ ਥੋੜੇ ਆਪਣੇ ਟਮਾਟਰਾਂ ਦੇ ਜੂਸ ਦੇ ਵਿੱਚ ਸ਼ਹਿਦ ਮਿਕਸ ਕਰਕੇ ਇਹ ਵੀ ਆਪਣੇ ਤੁਸੀਂ ਲੈ ਸਕਦੇ ਆ, ਇਹ ਵੀ ਲੋਅ ਕਰ ਦਿੰਦਾ ਜੀ, ਇਹ ਆਪਣੇ ਬਲੱਡ ਪ੍ਰੈਸ਼ਰ ਠੀਕ ਕਰ ਦਿੰਦਾ ਜੀ। ਜਿਵੇਂ ਕਹਿੰਦੇ ਸੀਗੇ ਆਪਣੇ ਰੋਟੀ ਖਾ ਕੇ ਉਹਨੇ ਬਾਥਰੂਮ ਜਾਂਦਾ ਹੈਗਾ ਮੁੰਡਾ, ਉਹਦੇ ਵਿੱਚ ਮਤਲਬ ਤੁਸੀਂ ਉਹਨੇ 100 ਗ੍ਰਾਮ ਤੁਸੀਂ ਧਨੀਆ ਲੈਣਾ ਹੈਗਾ, ਸੁੱਕਾ ਧਨੀਆ ਜਿਹੜਾ ਹੁੰਦਾ, ਤੇ 25 ਗ੍ਰਾਮ ਵਿੱਚ ਉਹਨੇ ਕਾਲਾ ਲੂਣ ਪਾਉਣਾ ਹੈਗਾ। ਉਹ ਕੁੱਟ ਕੇ ਪੀ ਕੇ ਰੱਖ ਲਓ ਤੁਸੀਂ। ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ 1 ਚਮਚਾ ਉਹ ਆਪਣੇ ਲੈ ਲਿਆ ਕਰੋ ਜੀ। ਇਹ ਲਓ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ, ਆਪਣੇ ਜਿਹੜਾ ਟੁੱਟੀ ਜਾਂਦਾ ਹੈਗਾ ਰੋਟੀ ਖਾ ਕੇ। ਜਾਂ ਫਿਰ ਐਂ ਕਰੋ ਤੁਸੀਂ, ਇਹਦੇ ਵਾਸਤੇ ਤੁਸੀਂ ਲੈਣਾ ਹੈਗਾ ਕੂੜਾ ਛਾਲ 60 ਗ੍ਰਾਮ, ਜਾਂ ਇਹਨੂੰ ਕੂੜਾ ਸੱਕ ਵੀ ਕਹਿੰਦੇ ਹੈਗੇ ਪੰਜਾਬੀ ਦੇ ਵਿੱਚ ਜੀ। ਉਹਦੀਆਂ ਤੁਸੀਂ 8 ਪੁੜੀਆਂ ਬਣਾ ਲੈਣੀਆਂ ਹੈਗੀਆਂ। 60 ਗ੍ਰਾਮ ਲੈ ਕੇ 8 ਪੁੜੀਆਂ ਬਣਾਉਣੀਆਂ ਹੈਗੀਆਂ। ਤਕਰੀਬਨ 1.5 ਚਮਚਾ ਮੇਰਾ ਖਿਆਲ ਇੱਕ ਪੁੜੀ 'ਚ ਪੈ ਜਾਊਗਾ, ਅੰਦਾਜ਼ਨ 5 ਗ੍ਰਾਮ ਆਉਂਦਾ ਹੈਗਾ ਇੱਕ ਚਮਚੇ 'ਚ। 1.5 ਚਮਚਾ ਸਮਝ ਲਓ ਤੁਸੀਂ, ਜੇ ਨਹੀਂ ਪੁੜੀਆਂ ਬੰਨੀਆਂ 1.5 ਚਮਚਾ ਇਹਦਾ, ਤੇ ਆਪਣੇ ਦਹੀਂ ਦੇ ਵਿੱਚ ਮਿਕਸ ਕਰਕੇ ਰੋਜ਼ ਖਾਣਾ ਹੈਗਾ ਜੀ। ਜਾਂ ਫਿਰ ਇਹਦੇ ਵਾਸਤੇ ਜਿਹੜਾ ਹੈਗਾ ਅਤੀਸ, ਸੁੰਡ, ਗਲੋ, ਇਹ ਤਿੰਨੇ ਚੀਜ਼ਾਂ ਬਰਾਬਰ ਦੇਣੀਆਂ ਹੈਗੀਆਂ। 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੋ। ਅੱਛਾ, ਫਿਰ ਲੱਸੀ ਦੇ ਵਿੱਚ ਤੁਸੀਂ ਹਿੰਗ ਪਾ ਕੇ ਥੋੜੀ ਉਹ ਪੀ ਸਕਦੇ ਹੈਗੇ। ਲੀਚੀਆਂ ਦਾ ਜੂਸ ਪੀ ਸਕਦੇ ਹੈਗੇ। ਤੇ ਉਹਨੇ ਤੁਸੀਂ ਉਹਨੇ ਜੇ ਸਾਰੇ ਘਰ ਤੁਲਸੀ ਲੱਗੀ ਹੋਈ ਹੈਗੀ, 5-6 ਪੱਤੇ ਤੁਲਸੀ ਦੇ ਤੇ ਥੋੜੀ ਸ਼ੱਕਰ ਮਿਲਾ ਕੇ ਉਹ ਤੁਸੀਂ ਖਾ ਲਿਆ ਕਰੋ। ਜਾਂ ਫਿਰ ਥੋੜੇ ਜੇ ਪਾਊਡਰ ਹੈਗਾ ਤੁਲਸੀ ਦਾ, ਜਾਂ ਪੱਤੇ ਹੀ ਹੈਗੇ ਤਾਂ ਤੁਲਸੀ ਦੇ ਪੱਤੇ ਤੇ ਥੋੜਾ ਜਿਹਾ ਅਦਰਕ ਤੇ ਕਾਲੀ ਮਿਰਚ ਤੇ ਲੌਂਗ ਅੰਦਾਜ਼ੇ ਨਾਲ ਪਾ ਦੇ, ਇਹਦੀ ਚਟਨੀ ਬਣਾ ਕੇ ਤੁਸੀਂ ਉਹ ਵੀ ਖਾ ਸਕਦੇ ਹੈਗੇ। ਇਹ ਵੀ ਹਜਮ ਨੂੰ ਠੀਕ ਕਰ ਦਿੰਦੀ ਹੈਗੀ, ਵਧੀਆ ਚੀਜ਼ ਹੈਗੀ। ਚਲੋ ਠੀਕ ਹੈ ਜੀ। ਇੱਕ ਮਾਜੂ ਫਲ ਲੈ ਕੇ ਉਹਨੂੰ ਦੁੱਧ ਘਸਾ ਕੇ, ਥੋੜੀ ਦੁੱਧ ਦੇ ਵਿੱਚ ਮਾਜੂ ਫਲ ਨੂੰ ਘਸਾ ਕੇ ਉਹ ਤੁਸੀਂ ਉਹਨੇ ਜਿਹੜਾ ਲੇਪ ਜਿਹਾ ਬਣੂਗਾ ਉਹ 1 ਚਮਚਾ ਤੁਸੀਂ ਖਾ ਲਿਆ ਕਰੋ। ਜਾਂ ਇੱਕ ਮਾਜੂ ਫਲ ਦਾ ਜਿੰਨਾ ਬਣਿਆ 1-1.5 ਚਮਚਾ। ਜੇ ਸਿਆਣਾ ਤਾਂ ਇੱਕ ਮਾਜੂ ਫਲ ਦਾ ਕਰਨਾ, ਨਹੀਂ ਤਾਂ ਅੱਧਾ ਕੁ ਮਾਜੂ ਫਲ ਐ ਦੁੱਧ ਘਸਾ ਕੇ ਉਹ ਪੀ ਲਿਆ ਕਰੋ। ਇਹਦੇ ਨਾਲ ਵੀ ਆਪਣੇ ਜਿਹੜਾ ਬਾਥਰੂਮ ਜਾਂਦਾ ਜੀ ਉਹ ਬਾਰ-ਬਾਰ ਉਹ ਹਟ ਜੂਗਾ। ਚਲੋ ਬਾਕੀ ਜਿਹੜੇ ਰਹਿ ਗਏ ਜੀ ਅਗਲੇ ਹਫਤੇ ਸਹੀ ਜੀ ਜੀ। ਬਹੁਤ ਓਕੇ ਜੀ। ਧੰਨਵਾਦ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਹ ਸਨ ਜਗਵੀਰ ਸਿੰਘ ਜੀ, ਜੋ ਵੀਰਵਾਰ ਨੂੰ ਸਾਡੇ ਨਾਲ ਜੁੜਦੇ ਨੇ। ਮੰਗਲਵਾਰ ਨੂੰ ਪੁੱਛਦੇ ਹੋ ਤੁਸੀਂ, ਤੇ ਵੀਰਵਾਰ ਨੂੰ ਜਿਹੜੇ ਨਹੀਂ ਦੱਸੇ ਜਾਂਦੇ ਉਹਨਾਂ ਬਾਰੇ ਇਹ ਦੱਸਦੇ ਆ। ਹੁਣ ਇਸੇ ਦੇ ਨਾਲ ਸਮਾਪਤੀ ਆ। ਆਪ ਸਭ ਨੂੰ ਪਿਆਰ ਸਤਿ